ਮੁਹੰਮਦ ਮੁਸਤਫਾ ਡੀਜੀਪੀ ਰਿਹਾ ਪੰਜਾਬ ਦਾ ਤੇ ਉਹਦੀ ਘਰਵਾਲੀ ਰਜੀਆ ਸੁਲਤਾਨਾ ਪੋਲੀਟੀਕਲ ਸਿਆਸੀ ਤੌਰ ਦੇ ਉੱਤੇ ਲੀਡਰ ਆ। ਇਹ ਜਿਹੜਾ ਅੱਜ ਆਪਦੇ ਪੁੱਤ ਦੇ ਕਰਕੇ ਉਹ ਭੁਗਤ ਰਹੇ ਨੇ। ਪੁੱਤ ਇਹ ਕਹਿੰਦੇ ਆ ਵੀ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਸੀ ਤੇ ਬਹੁਤ ਗਲਤ ਹੋ ਗਿਆ ਸੀ। ਜੇ ਕਿਤੇ ਮੁਹੰਮਦ ਮੁਸਤਫਾ ਤੇਰੇ ਵਰਗੇ ਉਹਨਾਂ ਸਾਰਿਆਂ ਦੇ ਕਤਲ ਨਾ ਕਰਦੇ, ਜੇ ਖਾਲਿਸਤਾਨ ਬਣ ਜਾਂਦਾ ਤਾਂ ਤੇਰਾ ਪੁੱਤ ਅੱਜ ਜਿਉਂਦਾ ਹੋਣਾ ਸੀ। ਉਹਨੇ ਨਸ਼ੇ ਵੀ ਨਹੀਂ ਸੀ ਕਰਨੇ, ਤੇਰੇ ਤੇ ਆ ਗੰਦੇ ਇਲਜ਼ਾਮ ਵੀ ਨਹੀਂ ਸੀ ਲੱਗਣੇ। ਨੇ ਕਿਹਾ ਜੀ ਮੈਂ ਉਹਨਾਂ ਦਿਨਾਂ 'ਚ ਜੋ ਕੀਤਾ ਦੇਸ਼ ਦੀ ਸੇਵਾ ਕੀਤੀ ਆ, ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨੀ। ਬਹੁਤ ਵਧੀਆ ਗੱਲ ਆ ਜੀ। ਫਿਰ ਉਹ ਦੇਸ਼ ਜਿਹਦੀ ਤੂੰ ਐਡੀ ਸੇਵਾ ਕੀਤੀ, ਇੰਨਾ ਕਤਲੇਆਮ ਕੀਤਾ, ਉਹ ਦੇਸ਼ ਅੱਜ ਤੇਰੇ ਮੁੰਡੇ ਨੂੰ ਕੀ ਦਿੰਦਾ? ਉਹ ਦਿੰਦਾ ਨਸ਼ਾ ਤੇ ਉਹ ਨਸ਼ੇੜੀ ਬਣਦਾ, ਮਨੋਰੋਗੀ ਬਣਦਾ। ਫਿਰ ਤੇਰੇ ਟੱਬਰ ਦੀ ਇਹੋ ਜੀ ਵੀਡੀਓ ਬਣਾ ਕੇ ਪਾਉਂਦਾ ਜਿਹਦੇ ਕਰਕੇ ਅੱਜ ਤੂੰ ਜਾਂਚ ਏਜੰਸੀਆਂ ਮੂਹਰੇ ਜਲੀਲ ਹੁੰਦਾ ਫਿਰਦਾ। ਇੱਕ ਪੈਸੇ ਵਾਲਾ, ਇੱਕ ਪਹੁੰਚ ਵਾਲਾ, ਇੱਕ ਡੀਜੀਪੀ, ਇੱਕ ਪੋਲੀਟੀਕਲ ਪਰਿਵਾਰ ਦਾ ਮੁੰਡਾ, ਜੇ ਉਹਦੀ ਇਹ ਹਾਲਤ ਹੈ ਤਾਂ ਸੋਚੋ ਕਿ ਪੰਜਾਬ ਦੇ ਵਿੱਚ ਆਮ ਪੰਜਾਬੀ ਪਰਿਵਾਰ ਜਿਹੜਾ, ਉਹਨਾਂ ਦਾ ਕੀ ਹਾਲ ਇਹ ਇੰਡੀਅਨ ਸਟੇਟ ਕਰ ਰਹੀ ਹੋਏਗੀ। ਇਸ ਤੇ ਉਸ ਮੁਲਕ ਲਈ, ਉਸ ਨਿਜ਼ਾਮ ਲਈ ਲੜਦਾ ਰਿਹਾ ਤੂੰ, ਉਹਦੀ ਸੇਵਾ ਕਰਦਾ ਰਿਹਾ ਜਿਹਨੇ ਤੇਰਾ ਘਰ ਪੱਟਿਆ। ਫੇਰ ਤਾਂ ਉਹ ਸਾਰੇ ਵਧੀਆ ਸੀ ਜਿਹੜੇ ਇਸ ਗੰਦੇ ਨਿਜ਼ਾਮ ਖਿਲਾਫ ਲੜਦੇ ਸੀ। ਤੂੰ ਮਾੜਾ ਹੈ ਜਿਹੜਾ ਉਸ ਗੰਦੇ ਨਿਜ਼ਾਮ ਦੀ ਹਮਾਇਤ ਵਿੱਚ ਡਟਿਆ ਰਿਹਾ। ਜਿਨ੍ਹਾਂ ਦੇ ਨਾਇਕ ਜੂਏ ਖੇਡਦੇ ਨੇ, ਜਿਨ੍ਹਾਂ ਦੇ ਨਾਇਕ ਹਰ ਕੁੱਤਾ ਕੰਮ ਜਿਹੜਾ ਗਲਤ ਅੱਜ ਦੇ ਸਮਾਜ ਵਿੱਚ ਉਹ ਕਰਦੇ ਆ, ਤੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਅੱਜ ਕਿਵੇਂ ਹੋ ਸਕਦਾ ਕਿ ਕੋਈ ਬੰਦਾ ਕਵੇ ਕਿ ਜੀ ਇੱਥੇ ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਸਭ ਅਪਰਾਧ ਹੋਣਗੇ। ਸੋ ਜਿਸ ਮੁਲਕ ਦਾ ਢਾਂਚਾ ਲੋਕਾਂ ਨੂੰ ਕਰਪਟ ਬਣਾਉਂਦਾ, ਤੇ ਜੇ ਤੁਹਾਡੇ ਕੋਲੇ ਸੱਤਾ ਆ, ਤੁਹਾਡੇ ਕੋਲੇ ਖਾਕੀ ਵਰਦੀ ਹੈ, ਤੁਹਾਨੂੰ ਲੱਗਦਾ ਕਿ ਮੈਂ ਬਚ ਜੂੰਗਾ, ਫਿਰ ਤਾਂ ਮਹਾਲ ਸਿੰਘ ਭੁੱਲਰ ਵਾਲਾ ਹਾਲ ਹੀ ਹੋਊਗਾ, ਫਿਰ ਤਾਂ ਹਰਚਰਨ ਸਿੰਘ ਭੁੱਲਰ ਵਾਲਾ ਹਾਲ ਹੀ ਹੋਊਗਾ। ਜਿੰਨੇ ਵੀ ਹਰਚਰਨ ਸਿੰਘ ਭੁੱਲਰ ਨਾਲ ਮਸਲੇ ਜੁੜ ਰਹੇ ਨੇ ਪੈਸੇ ਕਰਕੇ, ਇਹਨਾਂ ਨੂੰ ਨੰਗਾ ਕਰਨ ਦੀ ਜ਼ਿੰਮੇਵਾਰੀ ਜਿਸ ਸਰਕਾਰ ਦੀ ਮੰਨੀ ਜਾਂਦੀ ਹੈ, ਪੰਜਾਬ ਸਰਕਾਰ, ਉਹਦਾ ਪੂਰਾ ਜ਼ੋਰ ਲੱਗਿਆ ਪਿਆ ਵਾ ਵੀ ਕਿਤੇ ਇਸ ਤੋਂ ਅੱਗੇ ਨਾ ਗੱਲ ਤੁਰ। ਤੇ ਸ਼ੋਸ਼ੇ ਛੱਡੇ ਜਾ ਰਹੇ ਨੇ ਕਿ ਅਸੀਂ ਤਾਂ ਸਸਪੈਂਡ ਕਰਤਾ ਜੀ ਉਹਨੂੰ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਖਾੜਕੂਵਾਦ ਦੇ ਦਿਨਾਂ ਵਿੱਚ ਜਿਹੜੇ ਪੁਲਿਸੀਆਂ ਨੇ ਬੇਦੋਸ਼ੇ ਲੋਕਾਂ ਉੱਤੇ ਜ਼ੁਲਮ ਕੀਤਾ, ਜ਼ਬਰ ਕੀਤਾ, ਉਹਨਾਂ ਖਿਲਾਫ ਲੋਕਾਂ ਦੇ ਵਿੱਚ ਰੋਸ ਹੋਣਾ, ਵਿਰੋਧ ਹੋਣਾ ਸੁਭਾਵਿਕ ਹੈ। ਹੁਣ ਜਦੋਂ ਉਸ ਦੌਰ ਦੇ ਅਫਸਰਾਂ ਦੇ ਘਰਾਂ 'ਚ ਆਪੋ ਆਪਣੇ ਅੱਡ-ਅੱਡ ਕਾਰਨਾਂ ਕਰਕੇ ਦੁੱਖ ਤਕਲੀਫਾਂ ਆ ਰਹੀਆਂ ਨੇ, ਤਾਂ ਲੋਕ ਸੁਭਾਵਿਕ ਤੌਰ ਤੇ ਇੱਕ ਸਕੂਨ ਮਹਿਸੂਸ ਕਰਦੇ ਹੋਏ ਕਹਿੰਦੇ ਐ ਕਿ ਰੱਬ ਦੇ ਘਰ ਦੇਰ ਤਾਂ ਹੈ, ਹਨੇਰ ਨਹੀਂ। ਕਿਉਂ? ਕਿਉਂਕਿ ਇਹ ਉਹ ਅਫਸਰ ਨੇ ਜਿਨ੍ਹਾਂ ਨੇ ਉਦੋਂ ਆਪਣੇ ਆਪ ਨੂੰ ਰੱਬ ਮੰਨਿਆ ਹੋਇਆ ਸੀ। ਕੋਈ ਮਤਲਬ ਨਹੀਂ ਕਿ ਸਾਹਮਣੇ ਵਾਲਾ ਕੋਈ ਦੋਸ਼ੀ ਆ ਜਾਂ ਨਹੀਂ ਦੋਸ਼ੀ, ਬਸ ਚੱਕੋ, ਫੜੋ, ਮਾਰ ਦਿਓ। ਕਿਉਂ ਮਾਰ ਦਿਓ? ਕਿਉਂਕਿ ਮੋਢੇ ਉੱਤੇ ਸਟਾਰ ਵਧਣਗੇ, ਕਿਉਂਕਿ ਅਫਸਰ ਜਿਹੜੇ ਆ ਵੱਡੇ ਉੱਪਰਲੇ ਸੀਨੀਅਰ ਅਫਸਰ ਉਹ ਖੁਸ਼ ਹੋਣਗੇ। ਰਾਮ ਨਰਾਇਣ ਕੁਮਾਰ ਨੇ ਜਿਹੜੀ ਕਿਤਾਬ ਟੈਰਰ ਇਨ ਪੰਜਾਬ ਲਿਖੀ ਹੈ, ਉਹਦੇ ਵਿੱਚ ਇੱਕ ਐਸਐਸਪੀ ਦਾ ਬਿਆਨ ਆ ਜਿਹੜਾ ਕਹਿ ਰਿਹਾ ਕਿ ਜੀ ਜਦੋਂ ਕੇਪੀਐਸ ਗਿੱਲ ਦੇ ਨਾਲ ਡੀਜੀਪੀ ਨਾਲ ਮੁਲਾਕਾਤ ਮੀਟਿੰਗ ਹੋਣੀ ਹੁੰਦੀ ਸੀ ਅਫਸਰਾਂ ਦੀ, ਉੱਥੇ ਹਰੇਕ ਅਫਸਰ ਨੂੰ ਖੜਾ ਹੋ ਕੇ ਦੱਸਣਾ ਪੈਂਦਾ ਸੀ ਕਿ ਮੇਰੇ, ਜਦੋਂ ਆਪਾਂ ਪਿਛਲੀ ਵਾਰ ਮਿਲੇ ਸੀ ਉਦੋਂ ਤੋਂ ਹੁਣ ਤੱਕ ਮੇਰੇ ਇਲਾਕੇ ਵਿੱਚ ਇੰਨੇ ਮੁੰਡੇ, ਇੰਨੇ ਸਿੱਖ ਜਾਂ ਇੰਨੇ ਲੋਕ ਮਾਰੇ ਹੈ, 5, ਦੂਜਾ ਕਹਿੰਦਾ ਸੀ 7, ਤੀਜਾ 15, 20। ਜਿਸ ਐਸਐਸਪੀ ਦੇ ਇਲਾਕੇ ਵਿੱਚ ਸਭ ਤੋਂ ਵੱਧ ਕਤਲ ਪੁਲਿਸ ਨੇ ਕੀਤੇ ਹੋਣ, ਉਹ ਕੌਣ ਨੇ, ਕੀ ਨੇ, ਇਹ ਛੱਡੋ, ਕਹਿਣਾ ਇਹੀ ਆ ਕਿ ਜਿਹੜੇ ਅਸੀਂ ਮਾਰੇ ਆ ਉਹ ਬਹੁਤ ਕਾਤਲ, ਦਹਿਸ਼ਤਗਰਦ ਪਾਕਿਸਤਾਨ ਦੇ ਏਜੰਟ ਸੀ। ਵੀ ਜਿਹਨੇ ਸਭ ਤੋਂ ਵੱਧ ਮਾਰੇ ਦੱਸਣਾ, ਉਹ ਫਿਰ ਉਸ ਰਾਤ ਦਾ ਜਾਣੀ ਕਿ ਹੀਰੋ ਹੁੰਦਾ ਸੀ। ਤੋ ਉਸ ਮਾਹੌਲ ਵਿੱਚ ਆਪਣੇ ਆਪ ਨੂੰ ਘੈਂਟ ਦਿਖਾਉਣ ਲਈ, ਬੱਬਰ ਸ਼ੇਰ ਦਿਖਾਉਣ ਲਈ, ਬਾਕੀ ਲੋਕਾਂ ਦੀ, ਬਾਕੀ ਅਫਸਰਾਂ ਦੀ ਨਜ਼ਰ ਵਿੱਚ ਆਪਣੇ ਆਪ ਨੂੰ ਵਧੀਆ, ਵੱਡਾ
ਮੁਲਕ ਦਾ ਦੇਸ਼ ਦਾ ਰਾਖਾ ਦਿਖਾਉਣ ਦੇ ਲਈ ਜੋ ਕੁਝ ਕਰਦੇ ਰਹੇ, ਉਹਦਾ ਕਦੇ ਨਾ ਕਿਸੇ ਮੋੜ ਦੇ ਉੱਤੇ ਤਾਂ ਫਿਰ ਰਿਜ਼ਲਟ ਭੁਗਤਣਾ ਹੀ ਪੈਣਾ ਸੀ ਨਾ। ਸੋ ਉਸ ਦੌਰ ਵਿੱਚ ਜਦੋਂ ਕਿਸੇ ਮੁੰਡੇ ਨੂੰ, ਕਿਸੇ ਸਿੱਖ ਨੂੰ, ਕਿਸੇ ਹਿੰਦੂ ਨੂੰ, ਕਿਸੇ ਹੋਰ ਨੂੰ ਪੰਜਾਬ ਦੇ ਵਿੱਚ ਪੁਲਿਸ ਚੱਕ ਲੈਂਦੀ ਸੀ, ਤਾਂ ਉਦੋਂ ਇਹੀ ਹੁੰਦਾ ਸੀ ਵੀ ਕੋਈ ਵਿਚੋਲਾ ਲੱਭੋ, ਪੈਸੇ ਪੂਸੇ ਦੇ ਕੇ ਸ਼ਾਇਦ ਕੋਈ ਰਾਹ ਬਣ ਜੇ, ਕੋਈ ਬਚਾਅ ਦਾ। ਤੋ ਇਸ ਤਰੀਕੇ ਨਾਲ ਲੋਕਾਂ ਦੇ ਘਰ ਉਜਾੜ ਛੱਡੇ, ਇਸ ਤਰੀਕੇ ਨਾਲ ਲੋਕਾਂ ਨੂੰ ਇੰਨਾ ਜ਼ਿਆਦਾ ਜਲੀਲ ਕਰ ਕਰਕੇ ਵੀ ਹੋਰ ਦੁਬਾਰਾ ਪੈਸੇ ਇਹ ਤੋਂ ਮਿਲਣਗੇ, ਹੋਰ ਦੁਬਾਰਾ ਇਹਨੂੰ ਤੰਗ ਕਰੋ, ਇਹ ਸਾਰਾ ਕੁਝ ਚੱਲਦਾ ਰਿਹਾ। ਜਾਣੀ ਕਿ ਜਿਹੜੇ ਥੋੜੇ ਜਿਹੇ ਸਹਿੰਦੇ ਘਰ ਸੀ, ਉਹਨਾਂ ਦਾ ਤਾਂ ਜੋ ਹਾਲ ਉਸ ਦੌਰ ਵਿੱਚ ਹੋਇਆ, ਬਾਅਦ ਚ ਲੋਕਾਂ ਨੇ ਪੈਸੇ ਦੇ ਕੇ ਵਿਚੋਲਿਆਂ ਨੂੰ ਕਹਿਣਾ ਕਿ ਸਾਡੇ ਮੁੰਡੇ ਤੇ ਜੇ ਤੂੰ ਮੁਕੱਦਮਾ ਹੀ ਕਿਉਂ ਬਣਵਾ ਦੇਵੇਂ, ਕਿਉਂਕਿ ਜਾਂ ਤਾਂ ਬਾਹਰ ਸੇਫ ਆ ਕਿ ਪੰਜਾਬ ਤੋਂ, ਭਾਰਤ ਤੋਂ ਬਾਹਰ ਨਿਕਲ ਜਾਓ, ਜਾਂ ਫਿਰ ਜੇਲ੍ਹ 'ਚ ਮਾੜਾ ਮੋਟਾ ਸੇਫ ਹੋ ਸਕਦੇ ਆ ਵੀ ਸ਼ਾਇਦ ਉੱਥੇ ਬਚਾ ਰਹਿ ਜੇ। ਪਰ ਕਿੱਥੇ, ਜੇਲ੍ਹ ਚੋਂ ਕੱਢ ਕੇ ਤਰੀਕ ਤੇ ਲਿਆ ਕੇ ਕਹਿ ਦੇਣਾ ਕਿ ਜੀ ਇਹਨੂੰ ਖਾੜਕੂ ਇਹਦੇ ਸਾਥੀ ਛਡਾਉਣ ਆ ਗਏ, ਉੱਥੇ ਗੋਲੀ ਚੱਲ ਗਈ, ਮਾਰਿਆ ਗਿਆ। ਸੋ ਇਹ ਜਿਹੜਾ ਦੌਰ ਉਦੋਂ ਲੰਘ ਕੇ ਗਿਆ, ਉਹਦੇ ਬਾਰੇ ਅੱਜ ਦੀ ਤਰੀਕ ਵਿੱਚ ਵੀ ਸਭ ਜਿਉਂਦੇ ਜਾਗਦੇ ਆਈ ਵਿਟਨੈਸ ਬੈਠੇ ਆ ਕਿ ਉਹ ਆਈ ਵਿਟਨੈਸ ਜਾਂ ਉਹ ਗਵਾਹੀਆਂ ਤੇ ਉਹ ਸਬੂਤ ਜਿਹੜੇ ਨੇ, ਉਹਨਾਂ ਕਰਕੇ ਆਏ ਦਿਨ ਖਬਰ ਆ ਜਾਂਦੀ ਆ ਕਿ ਫਲਾਨੇ ਪੁਲਸੀਏ ਨੂੰ ਸਜ਼ਾ ਹੋਊਗੀ, ਫਲਾਨੇ ਅਫਸਰ ਨੂੰ ਸਜ਼ਾ ਹੋਊਗੀ। ਜਿਹੜੇ ਇਹਨਾਂ ਪੁਲਸੀਆਂ ਦੇ ਢਾਹੇ ਹੋਏ ਜ਼ੁਲਮਾਂ ਦੀ ਹਮਾਇਤ ਕਰਦੇ ਆ ਲੋਕ, ਜਿਹੜੇ ਇਹਨਾਂ ਬੁੱਚੜਾਂ ਦੇ ਹੱਕ ਵਿੱਚ ਭੁਗਤਦੇ ਆ ਲੋਕ, ਉਹਨਾਂ ਸਾਰਿਆਂ ਨੂੰ ਆਪਣੀ ਆਤਮਾ ਤੇ ਬੋਝ ਪਾ ਕੇ ਇੱਕ ਗੱਲ ਸੋਚਣੀ ਚਾਹੀਦੀ ਹੈ ਵੀ ਜੇਕਰ ਇਹਨਾਂ ਨੇ ਐਡੀ ਹੋਈ ਦੇਸ਼ ਦੀ ਸੇਵਾ ਕੀਤੀ ਆ, ਜੇ ਇਹਨਾਂ ਨੇ ਬਹੁਤ ਵਧੀਆ ਕਾਨੂੰਨ ਦੇ ਅਨੁਸਾਰ ਸਭ ਕੁਝ ਠੀਕ ਕੀਤਾ ਤੇ ਉਹ ਮਾਰੇ ਜਾਣ ਵਾਲੇ ਲੋਕ ਵਾਕਿਆ ਹੀ ਹਥਿਆਰਬੰਦ ਹੋ ਕੇ ਇਹਨਾਂ ਨਾਲ ਮੁਕਾਬਲਿਆਂ 'ਚ ਮਾਰੇ ਗਏ ਨੇ, ਤਾਂ ਫਿਰ ਅੱਜ ਇਸੇ ਮੁਲਕ ਦਾ ਸਿਸਟਮ, ਇਸੇ ਮੁਲਕ ਦੀਆਂ ਅਦਾਲਤਾਂ ਇਹਨਾਂ ਨੂੰ ਇੰਨੀਆਂ ਸਖਤ ਸਜ਼ਾਵਾਂ ਕਿਉਂ ਸੁਣਾ ਰਹੀਆਂ ਨੇ? ਜੇਕਰ ਇਹਨਾਂ ਨੇ ਦੇਸ਼ ਦੀ ਸੇਵਾ ਕੀਤੀ ਆ, ਫਿਰ ਦੇਸ਼ ਇਹਨਾਂ ਨੂੰ ਬਚਾਉਂਦਾ ਕਦੋਂ ਨਹੀਂ ਹੈਗਾ? ਦੇਸ਼ ਤਾਂ ਇਹਨਾਂ ਨੂੰ ਕਹਿੰਦਾ ਸਜ਼ਾ ਦਿਓ, ਇਹਨਾਂ ਨੇ ਕਿਉਂ ਕੀਤਾ? ਇੱਥੋਂ ਤੱਕ ਕਿ ਕੰਵਰ ਸੰਧੂ ਨਾਲ KPS ਗਿੱਲ ਦੀ ਇੱਕ ਇੰਟਰਵਿਊ ਆ, YouTube ਤੇ ਪਈ ਆ, ਦੇਖ ਲਿਓ। ਉਹ KPS ਗਿੱਲ ਵੀ ਕਹਿੰਦਾ ਕਿ ਜਿਨ੍ਹਾਂ ਨੇ ਗਲਤ ਕੀਤਾ ਹੈ, ਜਿਨ੍ਹਾਂ ਨੇ ਮਾੜਾ ਕੀਤਾ, ਜਿਨ੍ਹਾਂ ਨੇ ਕਹਿੰਦਾ ਕਾਨੂੰਨ ਹੱਥ 'ਚ ਲਿਆ, ਉਹਨਾਂ ਦੇ ਨਾਲ ਜੇਕਰ ਕੁਝ ਹੋ ਰਿਹਾ ਭਾਰਤੀ ਲਾ ਕਾਨੂੰਨ ਵਿਵਸਥਾ ਵੱਲੋਂ ਤਾਂ ਬਿਲਕੁਲ ਠੀਕ ਹੋ ਰਿਹਾ। ਕੁੱਲ ਮਿਲਾ ਕੇ ਮੋਟੇ ਤੌਰ ਤੇ ਗੱਲ ਇਹ ਹੈ ਕਿ ਉਸ ਮੌਕੇ ਰਾਸ਼ਟਰਪਤੀ ਰਾਜ, ਗਵਰਨਰੀ ਰਾਜ ਲਾਗੂ ਕਰਕੇ ਪੰਜਾਬ ਦੇ ਵਿੱਚ ਅਫਸਰਸ਼ਾਹੀ ਨੂੰ ਖੁੱਲੇ ਹੱਕ ਦਿੱਤੇ ਗਏ। ਸੀਕ੍ਰੇਟ ਫੰਡ ਜਿਹੜਾ ਉਹ ਵੱਡੇ ਪੱਧਰ ਤੇ ਪੰਜਾਬ 'ਚ ਲਿਆ ਕੇ ਵੀ ਇੱਕ ਵਾਰੀ ਜੋ ਮਰਜ਼ੀ ਕਰੋ, ਸ਼ਾਂਤੀ ਕਰਨੀ। ਹੁਣ DGP ਨੇ SSP ਜਿਹੜੇ ਸੀ ਉਹਨਾਂ ਨੂੰ ਕਹਿਤਾ ਵੀ ਤੇਰੇ ਜ਼ਿਲ੍ਹੇ 'ਚ ਸ਼ਾਂਤੀ ਹੋਣੀ ਚਾਹੀਦੀ। SSP ਸੀ ਜਿਹੜੇ, ਉਹਨਾਂ ਨੇ DSPਆਂ ਨੂੰ ਕਹਿਤਾ, DSP ਜੀ ਨੇ SHO ਗਾਂ ਹੇਠਲੇ ਇੱਕ ਜਾਂ ਇੱਕ ਪੰਜਾਬ ਪੁਲਿਸ ਕਾਤਲ ਮਸ਼ੀਨ ਵਿੱਚ ਬਦਲ ਦਿੱਤੀ ਗਈ, ਜਿਹਨੇ ਉਹਨਾਂ ਦਿਨਾਂ ਦੇ ਵਿੱਚ ਲੋਥਾਂ ਦੇ ਢੇਰ ਲਾ ਦਿੱਤੇ। ਕੁੱਲ 3 ਸ਼ਮਸ਼ਾਨ ਘਾਟਾਂ ਦਾ ਵੇਰਵਾ ਭਾਈ ਖਾਲੜੇ ਵੱਲੋਂ ਆਇਆ ਕਿ ਜੇ ਪੂਰੇ ਪੰਜਾਬ ਦਾ ਆਵੇ, ਮੈਂ ਅਗਲੀ ਗੱਲ ਵੀ ਇੱਕ ਗਰੰਟੀ ਨਾਲ ਕਹਿਣਾ, CBI ਨੇ ਥੋੜੇ ਜਿਹੇ ਕੇਸ ਜਿਹੜੇ ਭਾਈ ਖਾਲੜਾ ਵਾਲੇ ਸੀ ਉਹਨਾਂ ਨੂੰ ਅਦਾਲਤ ਵਿੱਚ ਉਪੜਦਾ ਕੀਤਾ ਤੇ ਸਾਰਿਆਂ 'ਚ ਸਜ਼ਾ ਹੋਈ। ਜੇਕਰ ਜਿੰਨੇ ਪੁਲਿਸ ਮੁਕਾਬਲੇ ਖਾੜਕੂ ਲਹਿਰ ਦੇ ਦੱਸੇ ਗਏ ਨੇ ਸਾਰੇ ਹੀ ਚੈਲੰਜ ਹੋ ਜਾਂਦੇ, ਸਾਰਿਆਂ ਦੇ ਵਿੱਚ ਪੁਲਿਸੀਏ ਦੋਸ਼ੀ ਪਾਏ ਜਾਣੇ ਸੀ, ਕਿਉਂਕਿ ਇਹ ਸਾਰੀਆਂ ਕਹਾਣੀਆਂ ਝੂਠੀਆਂ ਨੇ। ਇਹ ਕੋਈ ਇਹਨਾਂ ਗੱਲਾਂ 'ਚ ਦਮ ਨਹੀਂ। ਇਹਨਾਂ ਨੇ ਮੁੰਡੇ ਚੱਕ ਚੱਕ ਕੇ ਘਰਾਂ 'ਚੋਂ, ਸਕੂਲਾਂ 'ਚੋਂ, ਕਾਲਜਾਂ 'ਚੋਂ ਤਸੀਹੇ ਦੇ ਦੇ ਕੇ ਕਤਲ ਕੀਤੇ। ਕਈ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਅੱਜ ਫਿਲਮੀ ਜਿਹਾ ਲੱਗਦੀਆਂ ਨੇ, ਨਾਵਲਾਂ ਵਰਗੀਆਂ ਲੱਗਦੀਆਂ ਨੇ ਵੀ ਐਂ ਵੀ ਹੋਇਆ ਸੀ। ਸਾਡੇ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਦਰਸ਼ਨ ਬਰਾੜ ਕਰਕੇ ਸੱਜਣ ਹੈ, ਕਾਫੀ ਸਿਆਸੀ ਤੌਰ ਦੇ ਉੱਤੇ ਜਾਂ ਵਿਚਰਿਆ ਹੋਇਆ ਬੰਦਾ ਜਿਵੇਂ ਕਹਿ ਦੀ,
ਉਹਨੇ ਇਸ ਮਸਲੇ ਤੇ ਜਿਹੜਾ ਚੱਲ ਰਿਹਾ ਮੁਹੰਮਦ ਮੁਸਤਫਾ ਡੀਜੀਪੀ ਰਿਹਾ ਪੰਜਾਬ ਦਾ, ਤੇ ਉਹਦੀ ਘਰਵਾਲੀ ਰਜੀਆ ਸੁਲਤਾਨਾ ਪੋਲੀਟੀਕਲ ਸਿਆਸੀ ਤੌਰ ਦੇ ਉੱਤੇ ਲੀਡਰ ਆ। ਹੁਣ ਇਹਨਾਂ ਦੋਨਾਂ ਜਾਣਿਆਂ ਦੇ ਟੱਬਰ ਦੇ ਵਿੱਚ ਇਹਨਾਂ ਦੇ ਮੁੰਡੇ ਨੇ ਜੋ ਮਾਹੌਲ ਸਿਰਜ ਦਿੱਤਾ, ਜੋ ਅਦਾਲਤੀ ਕਾਰਵਾਈ ਚੱਲ ਪਈ ਹੈ। ਅੱਜ ਕਹਿੰਦੇ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਦੇ ਸਾਹਮਣੇ ਪੇਸ਼ ਹੋ ਕੇ ਆਇਆ ਮੁਸਤਫਾ। ਇਹ ਜਿਹੜਾ ਅੱਜ ਆਪਦੇ ਪੁੱਤ ਦੇ ਕਰਕੇ ਉਹ ਭੁਗਤ ਰਹੇ ਨੇ। ਪੁੱਤ ਇਹ ਕਹਿੰਦੇ ਆ ਵੀ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਸੀ ਤੇ ਬਹੁਤ ਗਲਤ ਹੋ ਗਿਆ ਸੀ, ਤੇ ਭਾਈ ਜਿਹੜੀ ਖਾੜਕੂ ਲਹਿਰ ਸੀ ਉਹ ਪੰਜਾਬ ਦੇ ਲੋਕਾਂ ਨੂੰ ਕੀ ਦੇਣਾ ਚਾਹੁੰਦੀ ਸੀ? ਆਹੀ ਸੀ ਨਾ ਵੀ ਨਸ਼ਾ ਰਹਿਤ ਸਮਾਜ, ਸ਼ਰਾਬ ਦੇ ਠੇਕੇ ਬੰਦ ਕਰੋ, ਨਸ਼ੇ ਨਹੀਂ ਹੋਣੇ ਚਾਹੀਦੇ, ਚੰਗਾ ਸੱਭਿਅਕ ਸਮਾਜ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਜੇ ਕਿਤੇ ਮੁਹੰਮਦ ਮੁਸਤਫਾ ਤੇਰੇ ਵਰਗੇ ਉਹਨਾਂ ਸਾਰਿਆਂ ਦੇ ਕਤਲ ਨਾ ਕਰਦੇ, ਜੇ ਖਾਲਿਸਤਾਨ ਬਣ ਜਾਂਦਾ ਤਾਂ ਤੇਰਾ ਪੁੱਤ ਅੱਜ ਜਿਉਂਦਾ ਹੋਣਾ ਸੀ, ਉਹਨੇ ਨਸ਼ੇ ਵੀ ਨਹੀਂ ਸੀ ਕਰਨੇ, ਤੇਰੇ ਤੇ ਆ ਗੰਦੇ ਇਲਜ਼ਾਮ ਵੀ ਨਹੀਂ ਸੀ ਲੱਗਣੇ। ਜਿਹੜੇ ਇਲਜ਼ਾਮ ਅੱਜ ਤੇਰਾ ਪੁੱਤ ਵੀਡੀਓ ਬਣਾ ਕੇ ਤੇਰੇ ਤੇ ਲਾ ਗਿਆ, ਤੂੰ ਕਹਿੰਦਾ ਵੀ ਉਹ ਨਸ਼ਿਆਂ ਕਰਕੇ ਮਨੋਰੋਗੀ ਹੋ ਗਿਆ ਸੀ। ਨਸ਼ੇ ਕਿਹਨੇ ਲੈ ਕੇ ਆਂਦੇ? ਉਸ ਭਾਰਤੀ ਨਿਜ਼ਾਮ ਨੇ ਲੈ ਕੇ ਆਂਦੇ ਜਿਹਦੀ ਤੂੰ ਸੇਵਾ ਕੀਤੀ। ਅੱਜ ਇੱਕ ਪੱਤਰਕਾਰ ਨੇ ਮੁਸਤਫੇ ਨੂੰ ਪੁੱਛਿਆ ਵੀ ਤੁਹਾਡੇ ਬਾਰੇ ਖਾੜਕੂ ਲਹਿਰ ਦੇ ਦਿਨਾਂ 'ਚ ਜੋ ਕੁਝ ਕੀਤਾ ਹੈ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ। ਤਾਂ ਮੁਸਤਫੇ ਨੇ ਕਿਹਾ ਜੀ ਮੈਂ ਉਹਨਾਂ ਦਿਨਾਂ 'ਚ ਜੋ ਕੀਤਾ ਦੇਸ਼ ਦੀ ਸੇਵਾ ਕੀਤੀ ਆ, ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨੀ। ਬਹੁਤ ਵਧੀਆ ਗੱਲ ਆ ਜੀ। ਫਿਰ ਉਹ ਦੇਸ਼ ਜਿਹਦੀ ਤੂੰ ਐਡੀ ਸੇਵਾ ਕੀਤੀ, ਇੰਨਾ ਕਤਲੇਆਮ ਕੀਤਾ, ਉਹ ਦੇਸ਼ ਅੱਜ ਤੇਰੇ ਮੁੰਡੇ ਨੂੰ ਕੀ ਦਿੰਦਾ? ਉਹ ਦਿੰਦਾ ਨਸ਼ਾ, ਤੇ ਉਹ ਨਸ਼ੇੜੀ ਬਣਦਾ, ਮਨੋਰੋਗੀ ਬਣਦਾ। ਫਿਰ ਤੇਰੇ ਟੱਬਰ ਦੀ ਇਹੋ ਜਿਹੀ ਵੀਡੀਓ ਬਣਾ ਕੇ ਪਾਉਂਦਾ ਜਿਹਦੇ ਕਰਕੇ ਅੱਜ ਤੂੰ ਜਾਂਚ ਏਜੰਸੀਆਂ ਮੂਹਰੇ ਜਲੀਲ ਹੁੰਦਾ ਫਿਰਦਾ। ਇਹਦੇ ਉਲਟ ਜਿਹੜਾ ਸਮਾਜ, ਜਿਹੜਾ ਮਾਹੌਲ ਸਿੱਖ ਸਿਰਜਣਾ ਚਾਹੁੰਦੇ ਸੀ, ਉਹਦੇ ਵਿੱਚ ਆਹ ਕੁਝ ਨਹੀਂ ਸੀ। ਅੱਜ ਦੀ ਤਰੀਕ ਵਿੱਚ ਇੱਕ ਪੋਲੀਟੀਕਲ ਪਰਿਵਾਰ, ਰਜੀਆ ਜਿਹੜੀ ਮੈਡਮ ਹੈ ਇਹਦੇ ਘਰ ਵਾਲੀ, ਇੱਕ ਸਾਬਕਾ ਪੁਲਿਸ ਵਾਲਾ, ਕਿੱਡਾ ਵਧੀਆ ਮਾਡਲ ਆ। ਜੇ ਇਸ ਪਰਿਵਾਰ ਦੀ ਇਹ ਦੁਰਗਤੀ ਆ ਤਾਂ ਇੰਡੀਅਨ ਸਟੇਟ ਤੁਹਾਡੇ ਪੰਜਾਬ ਨੂੰ ਕੀ ਬਣਾ ਰਹੀ ਹੈ? ਇੱਕ ਪੈਸੇ ਵਾਲਾ, ਇੱਕ ਪਹੁੰਚ ਵਾਲਾ, ਇੱਕ ਡੀਜੀਪੀ, ਇੱਕ ਪੋਲੀਟੀਕਲ ਪਰਿਵਾਰ ਦਾ ਮੁੰਡਾ, ਜੇ ਉਹਦੀ ਇਹ ਹਾਲਤ ਹੈ ਤਾਂ ਸੋਚੋ ਕਿ ਪੰਜਾਬ ਦੇ ਵਿੱਚ ਆਮ ਪੰਜਾਬੀ ਪਰਿਵਾਰ ਜਿਹੜਾ, ਉਹਨਾਂ ਦਾ ਕੀ ਹਾਲ ਇਹ ਇੰਡੀਅਨ ਸਟੇਟ ਕਰ ਰਹੀ ਹੋਏਗੀ। ਇਸ ਤੇ ਉਸ ਮੁਲਕ ਲਈ, ਉਸ ਨਿਜ਼ਾਮ ਲਈ ਲੜਦਾ ਰਿਹਾ ਤੂੰ, ਉਹਦੀ ਸੇਵਾ ਕਰਦਾ ਰਿਹਾ ਜਿਹਨੇ ਤੇਰਾ ਘਰ ਪੱਟਿਆ। ਫੇਰ ਤਾਂ ਉਹ ਸਾਰੇ ਵਧੀਆ ਸੀ ਜਿਹੜੇ ਇਸ ਗੰਦੇ ਨਿਜ਼ਾਮ ਖਿਲਾਫ ਲੜਦੇ ਸੀ। ਤੂੰ ਮਾੜਾ ਹੈ ਜਿਹੜਾ ਉਸ ਗੰਦੇ ਨਿਜ਼ਾਮ ਦੀ ਹਮਾਇਤ ਵਿੱਚ ਡਟਿਆ ਰਿਹਾ। ਇਸ ਤਰੀਕੇ ਦੀ ਹੋਈ ਗੱਲ ਦੂਜੇ ਅਫਸਰ ਬਾਰੇ ਆ, ਜਿਹੜਾ ਭੁੱਲਰ ਆ, ਮਹਿਲ ਸਿੰਘ ਭੁੱਲਰ ਨੇ ਜਿਸ ਤਰੀਕੇ ਨਾਲ ਉਹਨਾਂ ਸਮਿਆਂ ਦੇ ਵਿੱਚ ਦੇਸ਼ ਦੀ ਸੇਵਾ ਕੀਤੀ, ਜਿਹੜਾ ਕਾਤਲ ਮਸ਼ੀਨ ਆ ਪੰਜਾਬ ਪੁਲਿਸ, ਉਹਦਾ ਜਿਵੇਂ ਉਹਨੇ ਹਿੱਸਾ ਬਣ ਕੇ, ਉਹ ਵੀ ਉਹਦਾ ਹਿੱਸਾ ਸਾਰੇ ਕਾਸੇ। ਉਸ ਦੌਰ ਵਿੱਚ ਜੋ ਕੁਝ ਕੀਤਾ ਕਤਰਿਆ ਗਿਆ ਉਹ ਅਲੱਗ ਗੱਲ ਆ। ਜਦੋਂ ਲੁਧਿਆਣੇ ਵਿੱਚ 2007 ਵਿੱਚ ਸ਼ਿੰਗਾਰ ਸਿਨੇਮਾ ਬੰਬ ਕਾਂਡ ਹੋਇਆ, ਉਦੋਂ ਇਹ ਡੀਜੀਪੀ ਸੀ। ਸਰਦਾਰ ਕੰਵਰਪਾਲ ਸਿੰਘ ਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਮੇਰੇ ਮੁਤਾਲਕ ਇਹਨੂੰ ਮਿਲੇ ਸੀ, ਮਹਿਲ ਸਿੰਘ ਭੁੱਲਰ, ਕਿ ਉਹ ਬੇਦੋਸ਼ ਆ, ਉਹਦੇ ਨਾਲ ਧੱਕਾ ਹੋ ਰਿਹਾ, ਇਹਨੂੰ ਮਿਲੇ ਸੀ। ਅੱਜ ਸਾਡੇ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਦੇ ਪਿਤਾ ਦਾ ਸੰਸਕਾਰ ਸੀ, ਉੱਥੇ ਗੱਲਾਂ ਚੱਲ ਪਈਆਂ, ਬਾਅਦ ਵਿੱਚ ਬੈਠਦੇ ਆ ਜਿਵੇਂ ਲੋਕ, ਤੇ ਸਾਰਿਆਂ ਦੇ ਇਹ ਗੱਲ, ਭਾਈ ਕੁਲਵੀਰ ਸਿੰਘ ਬੜਾ ਪਿੰਡ ਵੀ ਸੀ, ਭਾਈ ਜਸਵੀਰ ਸਿੰਘ ਖਡੂਰ, ਭਾਈ ਹਰਚਰਨਜੀਤ ਸਿੰਘ ਧਾਮੀ ਤੇ ਹੋਰ ਬਹੁਤ ਸਾਰੇ ਸੱਜਣ ਬੈਠੇ। ਗੱਲ ਚੱਲ ਪਈ ਤਾਂ ਇਹ ਉੱਥੇ ਅਸੀਂ, ਭਾਜੀ ਕੰਵਰਪਾਲ ਕਹਿੰਦੇ ਬਈ ਘੁਮਾਉਣ ਲਈ ਗਏ ਸੀ, ਇਹਦੇ ਕੋਲੇ ਬੜਾ ਮਤਲਬ ਕਿ ਚਾਲੂ ਜਿਹਾ ਰਵੱਈਆ ਸੀ। ਉਹ ਮਹਿਲ ਸਿੰਘ ਭੁੱਲਰ ਨੇ
ਜਿਸ ਤਰੀਕੇ ਨਾਲ ਮੇਰੇ ਕੇਸ ਵਿੱਚ ਕੀਤਾ, ਇਹ ਤਾਂ ਹੁਣ ਦੀਆਂ ਗੱਲਾਂ ਨੇ, ਪਰ ਇਹ ਤੋਂ ਨੌਕਰੀ ਦੌਰਾਨ ਵੀ ਇਹਦਾ ਸਿਸਟਮ ਇਹੀ ਸੀ ਕਿ ਜਿਹੜੇ ਸਿੱਖ ਨੌਜਵਾਨ ਨੇ ਇਹਨਾਂ ਦੇ ਨਾਲ ਜੋ ਸਟੇਟ ਕਰ ਰਹੀ ਆ ਠੀਕ ਕਰ, ਤੇ ਜਿਹੜੇ ਸਿਸਟਮ ਦੇ ਹੱਕ ਚ ਮਾਲ ਸਿੰਘ ਭੁੱਲਰ ਜੀ ਖੜੇ ਰਹੇ ਹੋ, ਉਸੇ ਕਾਤਲ ਮਸ਼ੀਨ ਦਾ ਇੱਕ ਪੁਰਜਾ ਆਪਦੇ ਪੁੱਤ ਨੂੰ ਬਣਾ ਕੇ ਅੱਜ ਮਿਲਿਆ ਕੀ ਆ, ਅੱਜ ਹਾਸਲ ਕੀ ਹੋਇਆ? ਅੱਜ ਤੁਹਾਡਾ ਪੁੱਤ ਕਰਪਟ ਜੇਲ੍ਹ ਦੀਆਂ ਸਲਾਖਾਂ ਪਿੱਛੇ ਤੁਸੀਂ ਉਹਨੂੰ ਮਿਲ ਕੇ ਆਏ ਹੋ। ਜੇ ਕਿਤੇ ਖਾਲਿਸਤਾਨ ਹੋਂਦ ਵਿੱਚ ਆਇਆ ਹੁੰਦਾ ਤਾਂ ਤੁਹਾਡਾ ਪੁੱਤ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਨਹੀਂ ਹੋਣਾ ਸੀ, ਉਹਨੇ ਕਰਪਸ਼ਨ ਵੀ ਨਹੀਂ ਸੀ ਕਰਨੀ, ਕਿਉਂਕਿ ਖਾਲਿਸਤਾਨ ਜਿਹੜਾ ਹੈ ਉਹਦਾ ਮੁੱਖ ਜਿਹੜਾ ਕਾਰਜ ਆ ਉਹ ਇਹੀ ਆ ਨਾ ਕਿ ਇੰਡੀਅਨ ਸਿਸਟਮ ਜਿਸ ਤਰੀਕੇ ਦਾ ਮਾਹੌਲ ਸਿਰਜੀ ਬੈਠਾ, ਜਿਸ ਤਰੀਕੇ ਦਾ ਲੋਕਾਂ ਨੂੰ ਇੱਥੇ ਉਹ ਕਰਪਟ ਕਰ ਰਿਹਾ, ਜਿਸ ਤਰੀਕੇ ਨਾਲ ਲੋਕਾਂ ਨੂੰ ਰੇਪਿਸਟ ਬਣਾ ਰਿਹਾ, ਜਿਹੜਾ ਮੁਲਕ ਦਾ ਨਿਜ਼ਾਮ ਆ ਨਾ ਜੀ, ਉਹ ਬਣਾਉਂਦਾ ਹੁੰਦਾ ਜਿਹੋ ਜਿਹੇ ਇਸ ਮੁਲਕ ਦੇ ਵਿੱਚ ਜਿਹੜੀਆਂ ਖਬਰਾਂ ਛਪਦੀਆਂ ਨੇ ਨਾ ਅਪਰਾਧ ਦੀਆਂ, ਕ੍ਰਾਈਮ ਦੀਆਂ, ਇਹ ਸਾਰੀਆਂ ਇਸ ਮੁਲਕ ਦੇ ਨਿਜ਼ਾਮ ਦੇ ਕਰਕੇ ਹੈ। ਸਾਡੇ ਜਦੋਂ ਵੀ ਕਿਤਾਬਾਂ ਪੜ੍ਹਦੇ ਆ ਤਾਂ ਦੁਨੀਆ ਕਹਿੰਦੀ ਆ ਕਿ ਬਹੁਤ 40 ਸਾਲ ਦਾ ਵਧੀਆ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ। ਉਹਦੇ ਰਾਜ ਵਿੱਚ 40 ਸਾਲ ਚ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਦੇਣੀ ਨਹੀਂ ਪਈ। ਫਾਂਸੀ ਕਿਉਂ ਨਹੀਂ ਦੇਣੀ ਪਈ? ਕਿਉਂਕਿ ਉਹੋ ਜਿਹਾ ਕੋਈ ਜੁਰਮ ਨਹੀਂ ਸੀ ਕਰਦਾ। ਜੁਰਮ ਕਿਉਂ ਨਹੀਂ ਸੀ ਕਰਦਾ? ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤਾਂ ਆਮ ਖਾਲਸਾ ਰਾਜ ਦਾ ਜਿਹੜਾ ਨਾਗਰਿਕ ਸੀ ਉਹ ਖੁਸ਼ਹਾਲ ਬੜਾ ਸੀ। ਇਹੋ ਜਿਹੀਆਂ ਕਿਤਾਬਾਂ, ਇੱਕ ਫਰੋਸਟਰ ਨਾਂ ਦਾ ਲੇਖਕ ਆ, ਉਹਦੀ ਕਿਤਾਬ ਆ, ਜਾਂ ਹੋਰ ਉਸ ਦੌਰ ਦੀਆਂ ਕਈ ਕਿਤਾਬਾਂ ਅੰਗਰੇਜ਼ਾਂ ਦੀਆਂ ਜਾਂ ਆਊਟਸਾਈਡਰਸ ਦੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ, ਗੈਰ ਸਿੱਖਾਂ ਦੀਆਂ ਲਿਖੀਆਂ ਮਿਲਦੀਆਂ ਨੇ, ਸਿਫਤਾਂ ਕੀਤੀਆਂ ਹੋਈਆਂ ਨੇ। ਕਹਿੰਦੇ ਜੀ ਕੁੱਤੇ ਦੇ ਗਲ ਵਿੱਚ ਕੈਂਠਾ ਪਾ ਕੇ ਸੋਨੇ ਦਾ ਛੱਡ ਦੋ, ਉਹ ਸੋਨੇ ਦਾ ਕੈਂਠਾ ਪਾ ਕੇ ਕੁੱਤਾ ਚਾਹੇ ਸਾਰੇ ਮੁਲਕ 'ਚ ਘੁੰਮਿਆ ਵੇ, ਕੋਈ ਉਹਨੂੰ ਹੱਥ ਨਹੀਂ ਸੀ ਲਾਉਂਦਾ। ਤੇ ਲੋਕਾਂ ਦੇ ਘਰਾਂ ਨੂੰ ਜਿੰਦੇ ਨਹੀਂ ਹੁੰਦੇ ਸੀ, ਕੁੰਡੇ ਨਹੀਂ ਹੁੰਦੇ ਸੀ, ਕਿਉਂਕਿ ਲੋਕ ਖੁਸ਼ਹਾਲ ਸੀ। ਕੋਈ ਰੇਪ ਨਹੀਂ ਸੀ ਹੁੰਦਾ, ਕੋਈ ਬਦਫੈਲੀ ਨਹੀਂ ਸੀ ਹੁੰਦੀ, ਕੋਈ ਅਪਰਾਧ, ਚੋਰੀ ਯਾਰੀ, ਠੱਗੀ ਨਹੀਂ ਸੀ ਹੁੰਦੀ। ਕਿਉਂ? ਕਿਉਂਕਿ ਮੁਲਕ ਦਾ ਨਿਜ਼ਾਮ ਖਾਲਸਾਈ ਰਵਾਇਤਾਂ ਅਨੁਸਾਰ ਚੱਲਦਾ ਸੀ, ਤੇ ਹਰੇਕ ਬੰਦੇ ਨੂੰ ਚੰਗਾ ਮਨੁੱਖ ਬਣਨ ਲਈ ਮਾਹੌਲ ਦੇਣਾ ਕਿ ਉਹ ਪਾਪੀ ਨਾ ਬਣੇ, ਉਹ ਜੁਰਮ ਨਾ ਕਰੇ। ਇਹ ਮੁਲਕ ਦੀ, ਇਹ ਉਸ ਢਾਂਚੇ ਦੀ, ਉਸ ਵਿਵਸਥਾ ਦੀ, ਉਸ ਨਿਜ਼ਾਮ ਦੀ ਲੋੜ ਸੀ। ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਅੱਜ ਕੀ ਆ? ਅੱਜ ਹਿੰਦੂ ਇੰਡੀਆ ਜਿਹੜਾ ਹੈ, ਜਿਹਦੇ ਧਰਮ ਗ੍ਰੰਥ ਬੰਦੇ ਨੂੰ ਕੀ ਦਰਸਾਉਂਦੇ ਆ, ਜਿਨ੍ਹਾਂ ਦੇ ਨਾਇਕ ਜੂਏ ਖੇਡਦੇ ਨੇ, ਜਿਨ੍ਹਾਂ ਦੇ ਨਾਇਕ ਹਰ ਕੁੱਤਾ ਕੰਮ ਜਿਹੜਾ ਗਲਤ ਅੱਜ ਦੇ ਸਮਾਜ ਵਿੱਚ ਉਹ ਕਰਦੇ ਆ, ਤੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਅੱਜ ਕਿਵੇਂ ਹੋ ਸਕਦਾ ਕਿ ਕੋਈ ਬੰਦਾ ਕਵੇ ਕਿ ਜੀ ਇੱਥੇ ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਸਭ ਅਪਰਾਧ ਹੋਣਗੇ? ਸੋ ਜਿਸ ਮੁਲਕ ਦਾ ਢਾਂਚਾ ਲੋਕਾਂ ਨੂੰ ਕਰਪਟ ਬਣਾਉਂਦਾ, ਤੇ ਜੇ ਤੁਹਾਡੇ ਕੋਲੇ ਸੱਤਾ ਆ, ਤੁਹਾਡੇ ਕੋਲੇ ਖਾਕੀ ਵਰਦੀ ਹੈ, ਤੁਹਾਨੂੰ ਲੱਗਦਾ ਕਿ ਮੈਂ ਬਚ ਜੂੰਗਾ, ਫਿਰ ਤਾਂ ਮਾਹਲ ਸਿੰਘ ਭੁੱਲਰ ਵਾਲਾ ਹਾਲ ਹੀ ਹੋਊਗਾ, ਫਿਰ ਤਾਂ ਹਰਚਰਨ ਸਿੰਘ ਭੁੱਲਰ ਵਾਲਾ ਹਾਲ ਹੀ ਹੋਊਗਾ। ਸੋ ਜਿਸ ਮੁਲਕ ਦਾ ਨਿਜ਼ਾਮ ਜਿਹੜਾ ਉਹ ਇਸ ਤਰੀਕੇ ਦਾ ਹੈ, ਉੱਥੇ ਫਿਰ ਚਾਹੇ ਕੋਈ ਡੀਜੀਪੀ ਆ। ਹੁਣ ਇਸ ਮੌਕੇ ਫੇਰ ਖਬਰ ਆ ਰਹੀ ਆ ਕਿ ਹਰਚਰਨ ਸਿੰਘ ਭੁੱਲਰ ਦੇ ਘਰੇ ਦੁਬਾਰਾ ਸੀਬੀਆਈ ਨੇ ਰੇਡ ਮਾਰੀ ਆ, ਚੱਪੇ ਚੱਪੇ ਦੀ ਤਲਾਸ਼ੀ ਹੋ ਰਹੀ ਆ। ਉਹਦੇ ਲੋਕਰ ਜਿਹੜਾ ਇੱਕ ਚੰਡੀਗੜ੍ਹ ਵਾਲੀ ਬੈਂਕ ਦਾ, ਪ੍ਰਾਈਵੇਟ ਬੈਂਕ ਦਾ ਲੋਕਰ ਅੱਜ ਖੋਲਿਆ, ਉਥੋਂ ਜੋ ਕੁਝ ਮਿਲਿਆ ਉਹਦੇ ਤੋਂ ਗਾਹਾਂ ਹੁਣ ਅੱਗੇ ਕੋਈ ਨਵਾਂ ਲੱਗਦਾ ਵੀ ਉੱਥੇ ਕੋਈ ਹੋ ਸਕਦਾ ਤਹਿਖਾਨਾ ਮਿਲੇ ਘਰ 'ਚ ਜਾਂ ਕੁਝ ਹੋਰ ਚੱਕਰ ਆ। ਕੁੱਲ ਮਿਲਾ ਕੇ ਜਿਹੜਾ ਹਰਚਰਨ ਸਿੰਘ ਭੁੱਲਰ ਵਾਲਾ ਮਸਲਾ, ਉਹਦੇ ਵਿੱਚ ਡਾਇਰੀਆਂ ਦਾ ਜਾਂ ਜਿਹੜਾ ਵਿਚੋਲੀਆ ਫੜਿਆ ਕ੍ਰਿਸ਼ਨੂੰ, ਉਹ ਤੋਂ ਅੱਗੇ ਬਹੁਤ ਅਫਸਰਾਂ ਦੇ ਫਸਣ ਦਾ ਸਭ ਤੋਂ ਮਾੜੀ, ਸਭ ਤੋਂ ਭੈੜੀ, ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਆ, ਜਿਹੜੀ ਕਹਿੰਦੇ ਸੀ ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਸਰਕਾਰ ਆ, ਇਹਨੇ ਕਦੇ ਇਸ ਮਸਲੇ ਤੇ ਅਜੇ ਤੱਕ ਪਿਛਲੇ ਦਿਨਾਂ ਤੋਂ ਕੱਖ ਨਹੀਂ ਜੇ ਕਿਹਾ ਕਤਰਿਆ। ਜਦੋਂ ਕਿ ਸੱਚਾਈ ਇਹ ਆ ਕਿ ਇਸ ਮਸਲੇ ਦੇ ਕਰਕੇ, ਇਸ ਮਸਲੇ ਤੋਂ ਅੱਗੇ ਚੱਲਦਿਆਂ ਹੋਇਆਂ ਬਾਹਲਾ ਨਹੀਂ ਤਾਂ 300 ਵੱਡਾ ਅਫਸਰ ਸਕਿੰਟਾਂ 'ਚ ਹੀ ਕਾਬੂ ਆ ਸਕਦਾ। ਇਹ ਐਡੀ ਵੱਡੀ ਰਕਮ ਜਿਹੜੀ ਕਰੋੜਾਂ 'ਚ ਉਹਦੇ ਘਰ ਫੜੀ ਗਈ ਆ, ਇਹ ਕੋਈ ਉਹਨੇ ਦਹੀਂ ਖਰੀਦਣ ਨੂੰ ਤਾਂ ਜਾਂ ਦੁੱਧ ਵਾਲੇ ਨੂੰ ਤਾਂ ਦੇਣ ਲਈ ਪੈਸੇ ਰੱਖੇ ਨਹੀਂ ਸੀ ਹੋਏ ਵੀ ਦੁੱਧ ਵਾਲੇ ਨੇ ਆਉਣਾ ਸਵੇਰ। ਏਡੀ ਵੱਡੀ ਰਕਮ ਵਾਕਿਆ ਹੀ ਕਿਸੇ ਵੱਡੇ ਚੱਕਰ ਦਾ ਹਿੱਸਾ। ਉਹ ਚੱਕਰ ਕੀ ਹੋ ਸਕਦਾ? ਉਹਨੂੰ ਸਮਝਣ ਦੀ ਲੋੜ ਆ, ਪਤਾ ਕਰਨ ਦੀ ਲੋੜ ਆ ਵੀ ਇਸ ਮੁਲਕ ਦੇ ਵਿੱਚ ਜਿਹੜਾ ਆਹ ਨਸ਼ਾ, ਜਿਹਦੇ ਵਿੱਚ ਮੁਹੰਮਦ ਮੁਸਤਫੇ ਦਾ ਪਰਿਵਾਰ ਫਸਿਆ ਫਿਰਦਾ, ਕਿਹਾ ਜਾ ਰਿਹਾ ਸਰਬਜੀਤ ਬੇਰਕੇ ਨੇ ਜਿਹੜਾ ਕਿ
ਮਨੁੱਖੀ ਹੱਕਾਂ ਦੇ ਚੰਗੇ ਵਕੀਲ ਨੇ, ਉਹਨਾਂ ਨੇ ਇਹ ਗੱਲ ਖੜੀ ਕੀਤੀ ਆ ਕਿ ਇਹਦੇ ਕੋਲੇ ਤਾਂ ਮਜੀਠੀਆ ਜਾਂ ਨਸ਼ਿਆਂ ਨਾਲ ਸੰਬੰਧਿਤ ਫਾਈਲਾਂ ਰਹੀਆਂ ਨੇ। ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਰਿਤੇਸ਼ ਲੱਖੀ ਦੇ ਪ੍ਰੋਗਰਾਮ 'ਚ ਕਹਿ ਰਿਹਾ ਹੈਗਾ ਕਿ ਸਾਨੂੰ ਥੋੜੀ ਪਤਾ ਸੀ ਵੀ ਇਹ ਹਰਚਰਨ ਸਿੰਘ ਭੁੱਲਰ ਇਹੋ ਜਿਹਾ ਨਿਕਲੂ, ਇਹਨੇ ਨਸ਼ਿਆਂ ਵਾਲੀ ਜਿਹੜੀ ਮਜੀਠੀਆ ਹੋਣ ਵਾਲੀ ਫਾਈਲ ਆ ਉਦੋਂ ਸਾਡੇ ਨਾਲ ਆਹ ਕੀਤਾ। ਸੋ ਜਿੰਨੇ ਵੀ ਹਰਚਰਨ ਸਿੰਘ ਭੁੱਲਰ ਨਾਲ ਮਸਲੇ ਜੁੜ ਰਹੇ ਨੇ ਪੈਸੇ ਕਰਕੇ, ਇਹਨਾਂ ਨੂੰ ਨੰਗਾ ਕਰਨ ਦੀ ਜ਼ਿੰਮੇਵਾਰੀ ਜਿਸ ਸਰਕਾਰ ਦੀ ਮੰਨੀ ਜਾਂਦੀ ਆ, ਪੰਜਾਬ ਸਰਕਾਰ ਦੀ, ਉਹਦਾ ਪੂਰਾ ਜ਼ੋਰ ਲੱਗਿਆ ਪਿਆ ਵਾ ਵੀ ਕਿਤੇ ਇਸ ਤੋਂ ਅੱਗੇ ਨਾ ਗੱਲ ਤੁਰ, ਤੇ ਸ਼ੋਸ਼ੇ ਛੱਡੇ ਜਾ ਰਹੇ ਨੇ ਕਿ ਅਸੀਂ ਤਾਂ ਸਸਪੈਂਡ ਕਰਤਾ ਜੀ ਉਹਨੂੰ। ਪਿਛਲੇ ਦਿਨਾਂ 'ਚ ਜਦੋਂ ਇੱਥੇ ਹੜ੍ਹ ਆਏ ਤਾਂ ਲੋਕਾਂ ਨੂੰ ਬੜਾ ਦੋਨਾਂ ਸਰਕਾਰਾਂ ਨੇ ਉੱਲੂ ਬਣਾਇਆ ਸੀ ਕਿ ਜੀ ਅਸੀਂ ਪੈਸੇ ਦੇ ਤੇ, ਮੋਦੀ ਕਹਿੰਦਾ, ਇਹ ਕਹਿੰਦੇ ਬਸ ਆਗੇ ਵੰਡ ਦੇਣੇ ਆ। ਅਜੇ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਉਹਨਾਂ ਹੜ੍ਹ ਪੀੜਤ ਲੋਕਾਂ ਨੂੰ ਦੀਵਾਨੀ ਦਿੱਤੀ ਨਹੀਂ, ਤੇ ਲੋਕ ਤਰਾਹ ਕਰਦੇ ਆ ਵੀ ਆਜੋ ਤੁਹਾਨੂੰ ਤਰਨਤਾਰਨ 'ਚ ਦਿੰਨੇ ਆ ਇੱਥੇ ਵੋਟਾਂ। ਇਸ ਮਾਹੌਲ ਦੇ ਵਿੱਚ ਆ ਨਵਾਂ ਮੁੱਦਾ ਲੱਭ ਗਿਆ ਤੇ ਕਹਿੰਦੇ ਜੀ ਸਾਡੀਆਂ ਤਾਂ ਗਲਤ ਵੀਡੀਓ ਆ ਗਈਆਂ। ਉਹ ਚੱਕਰ ਦੇ ਵਿੱਚ ਆਪਦਾ ਟਾਈਮ ਖਪਾਈ ਜਾਂਦੇ ਆ। ਜਿਹੜੇ ਕਰਨ ਵਾਲੇ ਕੰਮ ਨੇ ਕਿ ਲੋਕਾਂ ਨੂੰ ਤਸੱਲੀ, ਲੋਕਾਂ ਨੂੰ ਸਕੂਨ, ਲੋਕਾਂ ਦਾ ਜੀਵਨ ਉੱਚਾ ਕਰਨ ਬਾਰੇ, ਜਾਂ ਜਿਹੜੇ ਦੁੱਖ ਭੋਗ ਰਹੇ ਆ ਹੜ੍ਹ ਦਾ, ਉਹਨਾਂ ਨੂੰ ਕੁਛ ਇਸ ਪਾਸੇ ਵੱਲ ਕੋਈ ਧਿਆਨ ਨਹੀਂ। ਖੈਰ, ਜਿਹੜਾ ਮੁਹੰਮਦ ਮੁਸਤਫੇ ਦਾ ਮੁੰਡਾ ਹੈ ਜਾਂ ਮਹਿਲ ਸਿੰਘ ਭੁੱਲਰ ਦਾ ਮੁੰਡਾ, ਦੋ ਡੀਜੀਪੀਆਂ ਦੇ, ਇੱਕ ਹੋਰ ਮਸਲਾ ਜਿਹੜਾ ਇਸੇ ਤਰੀਕੇ ਦਾ ਸਾਹਮਣੇ ਆਇਆ ਹੈ ਕਿ ਇੱਕ ਨਕੋਦਰ ਗੋਲੀकांड ਜਿਹਦੇ 'ਚ ਸਾਡੇ ਫੈਡਰੇਸ਼ਨ ਦੇ 4 ਸਿੰਘ ਜਿਹੜੇ ਸੀਗੇ ਉਹ ਬੜੇ ਬੇਰਹਿਮੀ ਨਾਲ ਉੱਥੇ ਕਤਲ ਕੀਤੇ ਸੀ ਨਕੋਦਰ ਦੇ ਵਿੱਚ। ਉਸ 1986 ਵਾਲੇ ਨਕੋਦਰ ਗੋਲੀकांड ਦੇ ਵਿੱਚ ਜਿਹੜਾ ਸਭ ਤੋਂ ਬਦਨਾਮ, ਹਾਲਾਂਕਿ ਅਜੀਤ ਸਿੰਘ ਸੰਧੂ ਵੀ ਉੱਥੇ ਸੀ, ਇਜ਼ਹਾਰ ਆਲਮ, ਦਰਬਾਰਾ ਸਿੰਘ ਗੁਰੂ ਤੇ ਹੋਰ ਬੜੇ ਅਫਸਰ ਸੀ। ਇੱਕ ਜਸਕੀਰਤ ਸਿੰਘ ਚਾਹਲ ਜਿਹੜਾ, ਉਹਦੀ ਬੜੀ ਚਰਚਾ ਹੁੰਦੀ ਰਹੀ ਆ। ਪਿਛਲੇ ਸਾਲ ਡੇਢ ਸਾਲ ਪਹਿਲਾਂ ਉਹਦੇ ਕਿਸੇ ਨੇ ਘਰ ਦੇ ਉੱਤੇ ਗ੍ਰਨੇਡ ਵੀ ਸੁੱਟਿਆ ਸੀ, ਉਹ ਫੜੇ ਗਏ ਸੀ ਮੁੰਡੇ। ਹੋਰ ਵੀ ਕਈ ਕਾਰਨਾਂ ਕਰਕੇ ਇਹ ਚਰਚਾ 'ਚ ਰਹਿੰਦਾ ਹੈ। ਤੇ ਅੱਜ ਖਬਰਾਂ ਆਈਆਂ ਨੇ ਕਿ ਗੁਰਦਾਸਪੁਰ ਦੇ ਕਿਸੇ ਮੁਕੱਦਮੇ ਦੇ ਸਬੰਧ ਵਿੱਚ ਜਸਕੀਰਤ ਚਾਹਲ ਨੂੰ ਭਗੌੜਾ ਕਰਾਰ ਦਿੱਤਾ ਗਿਆ। ਹਾਲਾਂਕਿ ਇਸ ਕੇਸ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਹੋਰ ਕਈ ਪੁਲਿਸ ਮੁਲਾਜ਼ਮ ਨੇ, ਪਰ ਇਹ ਸਾਰੇ ਪੇਸ਼ ਹੁੰਦੇ ਰਹੇ, ਉਹ ਪੇਸ਼ ਨਹੀਂ ਹੋਇਆ। ਮਾਮਲਾ ਦੱਸਿਆ ਜਾਂਦਾ ਵੀ ਕੋਈ ਡੈੱਡ ਬੋਡੀ, ਕੋਈ ਲਾਸ਼ ਮਿਲੀ ਸੀ ਜਿਹਦਾ ਧੜ ਜਿਹੜਾ ਸੀਗਾ ਮਿਲਿਆ, ਕੱਲਾ ਸਿਰ ਹੈ ਨਹੀਂ ਸੀ। ਤੇ ਇਸ ਅਫਸਰ ਨੇ, ਜਸਕੀਰਤ ਚਾਹਲ ਨੇ, ਇਹ ਦੱਸਿਆ ਕਿ ਫਲਾਨੀ ਔਰਤ ਆ, ਪਰ ਉਹ ਔਰਤ ਦੇ ਪਰਿਵਾਰ ਨੂੰ ਇਹਨਾਂ ਨੇ ਕਾਫੀ ਖਿੱਚਿਆ, ਤੰਗ ਕੀਤਾ। ਜੋ ਵੀ ਕੁਝ ਉਸ ਦੌਰ 'ਚ ਇਹਨਾਂ ਨੇ ਤਸ਼ੱਦਦ ਕੀਤਾ ਉਹ ਇੱਕ ਕਹਾਣੀ ਆ, ਪਰ ਅਸਲ ਵਿੱਚ ਉਹ ਲੜਕੀ, ਉਹ ਬੀਬੀ ਜਿਹਦਾ ਇਹ ਕਹਿੰਦੇ ਸੀ ਵੀ ਤੁਸੀਂ ਆਪਦੇ ਘਰ ਦੀ ਇਹ ਔਰਤ ਮਾਰੀ ਹੈ, ਉਹ ਜਿਉਂਦੀ ਹੈ। ਉਹ ਧੜ ਕਿਹਦਾ ਸੀ, ਇਹ ਹੁਣ ਵੱਖਰੀ ਕਹਾਣੀ ਆ। ਪਰ ਇਸ ਮੁਕੱਦਮੇ ਦੇ ਵਿੱਚ ਇਹ ਸਾਰੇ ਜਿਹੜੇ ਅਫਸਰ ਉਲਝੇ, ਇਹ ਅਦਾਲਤੀ ਚਾਰਜ ਚੱਲ ਰਹੀ ਸੀਗੀ। ਤੇ ਅੱਜ ਜਸਕੀਰਤ ਚਾਹਲ ਦੀ ਇਹ ਖਬਰ ਆ ਕਿ ਉਹਨੂੰ ਪੀਓ ਕਰਾਰ ਦੇ ਦਿੱਤਾ ਅਦਾਲਤ ਨੇ। ਜਸਕੀਰਤ ਚਾਹਲ ਜੀ, ਤੁਸੀਂ 4 ਸਾਡੇ ਭਰਾ ਸ਼ਰੇ ਬਾਜ਼ਾਰ ਮਾਰੇ ਤੇ ਇੱਕ ਸਾਡਾ ਨੌਜਵਾਨ ਜਿਹਦੇ ਤੁਸੀਂ ਮੂੰਹ 'ਚ ਪਿਸਟਲ ਪਾ ਕੇ ਆਪ ਗੋਲੀਆਂ ਮਾਰੀਆਂ ਸੀ। ਜਿਸ ਮੁਲਕ ਲਈ, ਜਿਸ ਸਿਸਟਮ ਦੀ ਲਈ ਤੁਸੀਂ ਸਾਡੇ ਲੋਕਾਂ ਉੱਤੇ ਕਹਿਰ ਢਾਇਆ ਸੀ, ਅੱਜ ਫਿਰ ਉਸੇ ਸਿਸਟਮ ਨੇ ਪੀਓ ਕਰਾਰ ਦੇਤਾ। ਤੇ ਰੱਬ ਰੱਖੇ ਸੁੱਖ, ਸਜ਼ਾ ਵੀ ਲਾਜ਼ਮੀ ਹੋਊਗੀ। ਤੇ ਜੇ ਤੁਹਾਨੂੰ ਸਜ਼ਾ ਹੁੰਦੀ ਆ, ਅਸੀਂ ਕਹਿਣ ਜੋਗੇ ਆ ਨਾ ਕਿ ਤੁਹਾਡਾ ਸਿਸਟਮ ਜਿਹੜਾ ਹੈਗਾ ਜੀ ਬੜਾ ਵਧੀਆ, ਤੇ ਮਾਰੀ ਚੱਲਿਓ ਚੀਕਾਂ। ਜਿਵੇਂ ਅਸੀਂ, ਸਾਡੀ ਕੌਮ ਦੇ ਬਹੁਤ ਸਾਰੇ ਲੋਕਾਂ ਨੇ ਪਿਛਲੇ ਸਮੇਂ 'ਚ ਦਰਦ ਝੱਲਿਆ, ਤੁਹਾਨੂੰ ਵੀ ਪਤਾ ਲੱਗੇ ਜਿਹੜਾ ਕੀ ਹੁੰਦੀਆਂ ਨੇ, ਤਸ਼ੱਦਦ ਕੀ ਹੁੰਦੀ। ਮਹਿਲ ਸਿੰਘ ਭੁੱਲਰ ਨੂੰ, ਮੁਹੰਮਦ ਮੁਸਤਫੇ ਨੂੰ, ਰਜੀਆ ਮੈਡਮ ਨੂੰ, ਇਹਨਾਂ ਸਮੇਤ ਹੋਰ ਜਿਹੜੇ ਘਰਾਂ 'ਚ ਬੈਠੇ ਆ, ਜਿਹੜੇ ਕੈਨੇਡਾ ਅਮਰੀਕਾ, ਗਰਮੇਲ ਬਾਈ ਵਰਗੇ ਉੱਥੇ ਮਰ ਗਿਆ ਉਹ, ਇਹ ਸਾਰੇ ਜਿਹੜੇ ਅੱਡ-ਅੱਡ ਮੁਲਕਾਂ 'ਚ, ਅੱਡ-ਅੱਡ ਥਾਵਾਂ ਤੇ ਬੈਠੇ ਆ ਤੇ ਨਜ਼ਾਰੇ ਲੈਂਦੇ ਆਪਦੇ ਆਪ 'ਚ ਵੀ ਅਸੀਂ ਤਾਂ ਬੜੇ ਵਧੀਆ ਰਹਿ ਗਏ, ਬਚ ਗਏ। ਪਰ ਜੇ ਦੇਖਿਆ ਜਾਵੇ ਤਾਂ ਤੁਸੀਂ ਇੱਥੇ ਨਰਕ ਭੋਗ ਰਹੇ, ਤੇ ਉੱਥੇ ਗਾਂ ਵੀ ਤੁਸੀਂ ਨਰਕ ਹੀ ਭੋਗਣਾ। ਲੋਕ ਪਰਲੋਕ ਜਿਹੜਾ ਹੈਗਾ ਤੁਹਾਡਾ ਮੂੰਹ ਕਾਲਾ ਹੋਣਾ, ਤੁਹਾਡੇ ਕੀੜੇ ਪੈਣੇ ਆ ਜਿਹੜੇ ਤੁਸੀਂ ਜ਼ੁਲਮ ਕੀਤੇ। ਸੋ ਪੰਜਾਬ ਦੇ ਵਿੱਚ 1978 ਤੋਂ ਚੱਲੇ ਸੰਘਰਸ਼ ਵਿੱਚ, ਖਾਸ ਤੌਰ ਤੇ 1900
85 ਤੋਂ 95 ਦੇ ਵਿਚਾਲੇ ਜੋ ਜ਼ੁਲਮ ਕੀਤਾ, ਜਿਨ੍ਹਾਂ ਨੇ ਉਹ ਜ਼ੁਲਮ ਕੀਤਾ, ਉਹਨਾਂ ਸਾਰਿਆਂ ਨਾਲ ਜੋ ਵਾਪਰਨੀ ਆ, ਜੋ ਵਾਪਰ ਰਹੀ ਆ, ਇਹ ਉਹਨਾਂ ਦੀ ਕਮਾਈ ਆ। ਇਹ ਪਾਪ ਜਿਹੜੇ ਆ ਉਹਨਾਂ ਨੇ ਕੀਤੇ, ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਹੀ ਪੈਣਾ। ਦੁਨੀਆ ਕਹਿੰਦੀ ਆ ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ। ਅੱਜ ਤੁਹਾਡੇ ਪੈਂਦੀਆਂ ਨੇ, ਸਾਰਿਆਂ ਦੀ ਪੈਣੀਆਂ ਨੇ, ਕੋਈ ਚੱਕਰ ਨਹੀਂ। ਤੋ ਜਿਹੜਾ ਇਹ ਸਾਰਾ ਮਾਹੌਲ ਆ, ਇਹਦੇ ਵਿੱਚ ਇੱਕ ਦਰਸ਼ਨ ਬਰਾੜ ਦੀ ਮੈਂ ਜਿਹੜੀ ਗੱਲ ਆ ਉਹ ਸਾਂਝੀ ਕਰਨੀ ਚਾਹੁੰਦਾ। ਉਹਨਾਂ ਲਿਖਿਆ ਕਿ ਮੁਹੰਮਦ ਮੁਸਤਫੇ ਨੂੰ ਵੱਖ-ਵੱਖ ਪੱਤਰਕਾਰਾਂ ਨੇ ਸਵਾਲ ਪੁੱਛੇ, ਪਰ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਕੀ ਤੁਹਾਨੂੰ ਆਪਣੇ ਕੀਤੇ ਉੱਤੇ ਪਛਤਾਵਾ ਹੈ। ਪੁੱਛੇ ਕੌਣ? ਪੱਤਰਕਾਰ ਤਾਂ ਮੁਸਤਫੇ ਨੇ ਖੁਦ ਬੁਲਾਏ ਹੁੰਦੇ ਨੇ ਆਪਦੇ ਪੁੱਤ ਦੀ ਸਫਾਈ ਦੇਣ ਲਈ। ਜਦੋਂ ਬੰਦਾ ਤਾਕਤ ਦੇ ਨਸ਼ੇ ਵਿੱਚ ਹੁੰਦਾ, ਉਸ ਨੂੰ ਰੱਬ ਯਾਦ ਨਹੀਂ ਰਹਿੰਦਾ। ਕੀ ਇਹ ਦੱਸ ਸਕਦੇ ਨੇ ਕਿ ਉਹਨਾਂ ਮਾਪਿਆਂ ਦੀ ਜ਼ਿੰਦਗੀ ਕਿਵੇਂ ਲੰਘੀ ਹੋਵੇਗੀ ਜਿਨ੍ਹਾਂ ਨੂੰ ਤੂੰ ਜਾਂ ਤੇਰੀਆਂ ਫੋਰਸਾਂ ਨੇ ਜ਼ਖਮ ਦਿੱਤੇ ਹੋਣਗੇ? ਕਿੰਨੇ ਨੌਜਵਾਨ ਹੋਣਗੇ ਜੋ ਆਪਣੇ ਆਪ ਭਗੌੜੇ ਹੋਏ ਹੋਣਗੇ? ਬਾਕੀ ਸਭ ਤਾਂ ਪੁਲਿਸ ਨੇ ਖੁਦ ਹੀ ਭਜਾਏ ਨੇ। ਆ ਨੁਕਤਾ ਜਿਹੜੇ ਕਹਿੰਦੇ ਆ ਜੀ ਇਹਨਾਂ ਨੇ ਭਾਈ, ਜਦੋਂ ਕਿਸੇ ਨੂੰ ਜ਼ੁਲਮ ਹੁੰਦਾ, ਸੁਣੋਗੇ, ਹਰ ਰੋਜ਼ ਫੜ ਕੇ ਕੁੱਟਣਾ ਤੇ ਪੈਸੇ ਲੈ ਕੇ ਛੱਡ ਦੇਣਾ। ਆਖਰ ਬਾਪ ਕਿੰਨੀ ਵਾਰ ਪੈਸਾ ਪੁਲਿਸ ਨੂੰ ਦੇ ਸਕਦਾ ਸੀ? ਆਖਰ ਨੂੰ ਉਹ ਘਰ ਛੱਡ ਗਏ ਤੇ ਪੁਲਿਸ ਨੇ ਭਗੌੜੇ ਐਲਾਨ ਦਿੱਤੇ ਤੇ ਉਹਨਾਂ ਨੇ ਗਰੁੱਪ ਲੱਭ ਲਏ। ਜੇਕਰ ਭਗੌੜਿਆਂ ਦੀ ਹੀ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਪੁਲਿਸ ਸਾਹਮਣੇ ਪੇਸ਼ ਹੋਣ ਲਈ ਤਿਆਰ ਸੀ, ਜੇਕਰ ਪੁਲਿਸ ਫੜ ਕੇ ਨਾ ਮਾਰਦੀ ਹੁੰਦੀ ਜਾਂ ਅੰਨਾ ਤਸ਼ੱਦਦ ਨਾ ਕਰਦੀ ਹੁੰਦੀ। ਜੇਕਰ ਇਸ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਲੱਖ ਕੋਸ਼ਿਸ਼ਾਂ ਕੀਤੀਆਂ ਤਾਂ ਉਹਨਾਂ ਪੁੱਤਰਾਂ ਲਈ ਵੀ ਕੋਸ਼ਿਸ਼ਾਂ ਹੋ ਸਕਦੀਆਂ ਸੀ। ਜੇਕਰ ਇਹ ਤੜਫਦਾ ਤਾਂ ਤੜਫਦੇ ਤਾਂ ਉਹ ਵੀ ਹੋਣਗੇ। ਜਿਵੇਂ ਮੁਹੰਮਦ ਮੁਸਤਫਾ, ਤੂੰ ਆਪਦਾ ਪੁੱਤ ਬਚਾਉਣ ਲਈ ਕਹਿੰਦਾ ਮੈਂ ਆਹ ਕੀਤਾ ਉਹ ਕੀਤਾ, ਲੋਕਾਂ ਨੇ ਵੀ ਆਪਦੇ ਪੁੱਤ ਬਚਾਉਣ ਲਈ ਕਿਸੇ ਤੋਂ ਆਧਾਰੇ ਪੈਸੇ ਫੜ, ਕਿਸੇ ਤੋਂ ਕਰਜ਼ੇ ਚੱਕ, ਤੇਰੀਆਂ ਮਿੰਟਾਂ ਤਰਲੇ ਤੇਰੇ ਵਰਗੇ ਦੀਆਂ ਕਰਕੇ ਪੈਸੇ ਦਿੱਤੇ, ਪਰ ਤੁਸੀਂ ਕਤਲ ਫੇਰ ਵੀ ਕੀਤਾ। ਜੇਕਰ ਪੁਲਿਸ ਭਗੌੜੇ ਬੰਦੇ ਨੂੰ ਫੜ ਵੀ ਲੈਂਦੀ ਹੈ ਤਾਂ ਪੁਲਿਸ ਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਉਹਨੂੰ ਮਾਰ ਦੇਵੇ, ਭਾਵੇਂ ਉਹ ਕਿੰਨਾ ਵੀ ਕਿਉਂ ਦੋਸ਼ੀ ਕਿਉਂ ਨਾ ਹੋਵੇ? ਕੀ ਪੁਲਿਸ ਦਾ ਇੰਟਰੋਗੇਸ਼ਨ ਦਾ ਤਰੀਕਾ ਠੀਕ ਸੀ? ਕਰੰਟ ਲਾਉਣੇ, ਪੁੱਠਾ ਟੰਗਣਾ ਤੇ ਨੰਗੇ ਕਰਨ ਦਾ ਅਧਿਕਾਰ ਕਿਹੜੀ ਕੋਰਟ ਦਿੰਦੀ ਆ ਪੁਲਿਸ ਨੂੰ? ਜਿਹੜੀ ਪੁਲਿਸ ਖੁਦ ਨੂੰ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ, ਕੀ ਉਹ ਪਬਲਿਕ ਤੋਂ ਹੁਕਮਾਂ ਦੀ ਪਾਲਣਾ ਕਰਾਉਣ ਦੇ ਸਮਰੱਥ ਹੈ? ਮਖੂ ਨੇੜੇ ਮਾਰੇ ਗਏ 19 ਨੌਜਵਾਨਾਂ ਵਿੱਚੋਂ ਕਿੰਨੇ ਖਾੜਕੂ ਸਨ? ਕੀ ਮੁਸਤਫਾ ਦੱਸ ਸਕਦਾ? ਇੱਕ ਕੋਟ ਕਰੋੜ ਵਾਲੇ ਫੌਜੀ ਜੋ ਆਪ ਪੇਸ਼ ਹੋਇਆ ਸੀ ਤੇ ਇੱਕ ਅੱਧ ਮਾਝੇ ਤੋਂ ਜਿਸ ਨੂੰ ਕੁਲਦੀਪ ਸਿੰਘ ਕੈਟ ਨੇ ਫੜਾਇਆ ਸੀ। ਬਾਕੀ ਸਭ ਸ਼ੱਕ ਦੇ ਆਧਾਰ ਤੇ ਫੜ ਕੇ, ਜਾਂ ਜਿਨ੍ਹਾਂ ਘਰ ਗਲਤੀ ਨਾਲ ਖਾੜਕੂ ਖਾਣਾ ਖਾ ਗਏ, ਸਭ ਉਹੀ ਸਨ ਮਾਝੇ ਦੀਆਂ ਮਾਵਾਂ ਦੇ ਪੁੱਤ। ਮਖੂ ਚੁਣਿਆ ਵੀ ਇਸ ਕਰਕੇ ਗਿਆ ਸੀ ਕਿਉਂਕਿ ਫੜਿਆਂ ਵਿੱਚੋਂ ਬਹੁਤੇ ਮਾਝੇ ਦੇ ਸਨ। ਕੋਟ ਕਰੋੜ ਦੇ 2 ਬਾਣੀਆਂ ਦੇ ਮੁੰਡੇ ਜੋ ਨਿੱਕੀਆਂ ਮੋਟੀਆਂ ਚੋਰੀਆਂ ਕਰਦੇ ਸਨ, ਉਹ ਕਿੱਧਰਲੇ ਖਾੜਕੂ ਸੀ? ਸਾਰੇ ਦੇ ਸਾਰੇ ਥਾਣਿਆਂ ਵਿੱਚੋਂ ਲਿਆ ਕੇ ਗੋਲੀ ਮਾਰ ਦਿੱਤੀ ਤੇ ਇੱਕ ਵੀ ਪੁਲਿਸ ਵਾਲਾ ਜ਼ਖਮੀ ਨਹੀਂ ਹੋਇਆ। ਦੇਖੋ ਕਿੰਨਾ ਸੋਹਣਾ ਪੁਲਿਸ ਮੁਕਾਬਲਾ ਹੋਇਆ। ਜਿੰਨੇ ਵੀ ਮਾਝੇ ਵਾਲੇ ਨੌਜਵਾਨ ਫੜ ਕੇ ਲਿਆਂਦੇ ਹੋਏ ਸੀ, ਉਹ ਇੱਕ ਕੁਲਦੀਪ ਸਿੰਘ ਬੱਬਰ ਨਾਮ ਦਾ ਖਾੜਕੂ ਸੀ ਜੋ ਇਹਨਾਂ ਨੇ ਫੜ ਲਿਆ, ਪਰ ਉਸ ਦੇ ਸਾਥੀ ਸਮਝਦੇ ਸੀ ਕਿ ਉਹ ਤਾਂ ਪਾਕਿਸਤਾਨ ਚਲੇ ਗਿਆ, ਪਰ ਉਹ ਕੁੱਟਣਾ ਸਹਾਰਦਾ ਹੋਇਆ ਕੈਟ ਬਣ ਗਿਆ। ਉਹਨੂੰ ਨਾਲ ਲੈ ਕੇ ਨਿਹੰਗ ਬਣਾ ਕੇ ਪੁਲਿਸ ਵਾਲੇ ਖੁਦ ਮਾਝੇ ਵਿੱਚ ਜਾਂਦੇ, ਵੱਖ-ਵੱਖ ਬੈਕਾਂ ਉੱਪਰ ਜਾ ਕੇ ਉਹਨੂੰ ਕਹਿੰਦੇ ਇਹਨਾਂ ਨੂੰ ਪੁੱਛ ਮਾਨੋ ਚਾਲ ਕਿੱਧਰ ਨੂੰ ਗਿਆ। ਉਹਨਾਂ ਵਿੱਚੋਂ ਬਹੁਤੇ ਕੁਲਦੀਪ ਸਿੰਘ ਨੂੰ ਜਾਣਦੇ ਸੀ, ਪਰ ਉਹਨਾਂ ਵਿਚਾਰਿਆਂ ਪਰਿਵਾਰਾਂ ਨੂੰ ਪਤਾ ਨਹੀਂ ਸੀ ਵੀ ਇਹ ਨਾਲ ਵਾਲੇ ਕੌਣ ਨੇ, ਪੁਲਿਸ ਵਾਲੇ ਸੀ ਜਿਹੜੇ। ਤੇ ਉਹ ਜਿਹੜਾ ਮੈਂ ਕਹਿੰਦਾ, ਦਰਸ਼ਨ ਸਿੰਘ ਬਰਾੜ ਕਹਿੰਦਾ, ਮੈਂ ਉਹਨੂੰ ਕੁਲਦੀਪ ਸਿੰਘ ਨੂੰ ਕਿਹਾ ਸੀ ਕਿਉਂ ਬੰਦੇ ਮਰਵਾ ਰਿਹਾ, ਤੂੰ ਉਹਨਾਂ ਪਰਿਵਾਰਾਂ ਨੂੰ ਇਸ਼ਾਰਾ ਕਰ ਦਿਆ ਕਰ। ਉਹ ਕਹਿੰਦਾ ਮੈਂ ਬਹੁਤ ਕੋਸ਼ਿਸ਼ ਕਰਦਾ, ਕੋਈ ਸਮਝਦਾ ਹੀ ਨਹੀਂ। ਮੈਂ ਕਿਹਾ ਭੱਜ ਜਾ, ਕਹਿੰਦਾ ਭੱਜ ਕਿਵੇਂ ਜਾਵਾਂ, ਮੇਰੇ ਕੋਲ ਖਾਲੀ ਅਸਾਲਟ ਫੜਾਈ ਹੁੰਦੀ ਆ ਤੇ ਆਪ ਭਰੀਆਂ ਹੋਈਆਂ ਫੜ ਕੇ ਮੇਰੇ ਤੇ ਨਿਗਾਹ ਰੱਖਦੇ ਨੇ। ਜਦੋਂ ਮੈਂ ਨਹੀਂ ਫੜਾਉਂਦਾ ਕਿਸੇ ਨੂੰ, ਫਿਰ ਮੈਨੂੰ ਵਾਪਸ ਲਿਆ ਕੇ ਕੁੱਟਦੇ ਨੇ। ਇਸ ਪ੍ਰਕਾਰ ਫਿਰੋਜ਼ਪੁਰ ਪੁਲਿਸ ਨੇ 50-60 ਬੰਦੇ ਮਾਝੇ ਵਿੱਚੋਂ ਫੜ ਕੇ ਲਿਆਂਦੇ, 18 ਦੇਣ ਵਾਲੇ, ਪਰ ਮਾਨੋ ਚਾਲ ਇਹਨਾਂ ਦੇ ਹੱਥ ਨਹੀਂ ਆਇਆ। ਇਹਨਾਂ ਵਿੱਚੋਂ ਘੱਟ ਕਸੂਰ ਵਾਲੇ ਜਾਂ ਪੈਸੇ ਵਾਲੇ ਪੈਸਾ ਧੇਲਾ ਲੈ ਕੇ ਛੱਡਤੇ, ਬਾਕੀ ਜਿਨ੍ਹਾਂ ਦੇ ਕੋਈ ਪਿੱਛੇ ਨਹੀਂ ਸੀ ਉਹ ਮਖੂ ਮੁਕਾਬਲੇ 'ਚ ਮਾਰ ਦਿੱਤੇ। ਇਹ ਸੀ ਪੂਰਾ ਮਖੂ ਦਾ ਮੁਕਾਬਲਾ। ਇੱਥੇ ਇਹ ਵੀ ਪੁੱਛਣਾ ਬਣਦਾ ਕਿ ਜਿਹੜੇ ਖਾੜਕੂ ਵੀ ਸਨ ਉਹ ਫੜ ਕੇ ਮਾਰ ਦਿੱਤੇ, ਕੀ ਪੁਲਿਸ ਕੋਲ ਕੋਈ ਅਧਿਕਾਰ ਹੈ ਕਿਸੇ ਨੂੰ ਫੜ ਕੇ ਮਾਰ ਦੇਵੇ? ਨਿਸ਼ਾਨ ਸਿੰਘ ਮਖੂ ਨੂੰ ਸਟਾਫ ਅੰਦਰ ਗੋਲੀਆਂ ਮਾਰ ਕੇ ਮਾਰਿਆ, ਹੋਰ ਕਿੰਨੇ ਕੁ ਦੱਸੇ ਜਾ ਸਕਦੇ ਨੇ।
ਇੱਕ ਦਿਨ ਮੇਰਾ ਡੈਡੀ ਦਰਸ਼ਨ ਸਿੰਘ ਬਰਾੜ ਕਹਿੰਦਾ, ਇੱਕ ਦਿਨ ਮੇਰਾ ਡੈਡੀ ਕਿਸੇ ਜ਼ਰੂਰੀ ਕੰਮ ਦੇਰ ਰਾਤ ਪੁਲਿਸ ਚੌਂਕੀ ਗਿਆ, ਗੇਟ ਬੰਦ ਕਰਕੇ ਪੁਲਿਸ ਵਾਲੇ ਅੰਦਰ ਸ਼ਰਾਬ ਪੀ ਰਹੇ ਸੀ, ਕਿਉਂਕਿ ਥਾਣੇਦਾਰ ਮੇਰੀ ਡੈਡੀ ਦਾ ਫਰੈਂਡ ਸੀ। ਉਹਨੇ ਬੂਆ ਖੋਲ੍ਹਤਾ, ਮੇਰੇ ਡੈਡੀ ਨੇ ਘਰੇ ਆ ਕੇ ਦੱਸਿਆ, ਘੱਲ ਖੁਰਦ ਥਾਣੇ ਵਾਲਾ SHO ਊਧਮ ਸਿੰਘ ਬਾਤਰਬੰਦ ਗੱਡੀ ਲੈ ਕੇ ਆਇਆ, ਗੱਡੀ ਚੌਂਕੀ ਦੇ ਅੰਦਰ ਲਾਈ ਆ, ਉਹਦੇ ਵਿੱਚ 2 ਬੰਦੇ ਹੱਥ ਕੜੀਆਂ ਲਾ ਕੇ ਬਿਠਾਏ ਹੋਏ ਨੇ। ਮੈਂ ਉਸ ਸਮੇਂ ਸੋਚਿਆ ਕਿ ਉਹਨਾਂ ਨੂੰ ਮਾਰਨਗੇ। ਸਵੇਰੇ ਪਤਾ ਲੱਗਿਆ ਸਾਡੇ ਪਿੰਡ ਤੋਂ ਅੱਗੇ ਕਬਰ ਬੱਛਾ ਪਿੰਡ ਦੇ ਕੋਲ ਉਹਨਾਂ ਨੂੰ ਦੋਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਚੌਂਕੀ ਇੰਚਾਰਜ ਨੇ ਵੀ ਇਹ ਤੇ ਇਤਰਾਜ਼ ਕੀਤਾ ਕਿ ਮੇਰੇ ਇਲਾਕੇ 'ਚ ਕਿਉਂ ਬੰਦੇ ਮਾਰਤੇ, ਪਰ ਕੌਣ ਪੁੱਛਦਾ ਸੀ। ਉਹਨਾਂ ਚੋਂ ਇੱਕ ਚਮਕੌਰ ਸਿੰਘ ਬਾਘੇ ਪੁਰਾਣੇ ਕੋਲ ਦਾ ਸੀ, ਦੂਜਾ ਸ਼ਾਇਦ ਭਦੌੜ ਵੱਲ ਦਾ ਸੀ। ਕੀ ਉਹਨਾਂ ਦੇ ਮਾਪਿਆਂ ਲਈ ਕੋਈ ਜਵਾਬ ਹੈਗਾ ਮੁਸਤਫੇ ਕੋਲ? ਇੱਕ ਲਹਾਮ ਤੋਂ ਸ਼ਹੀਦ ਭਾਈ ਸੁਖਮਿੰਦਰ ਸਿੰਘ ਹੋਇਆ, ਪਰ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਉਹਨਾਂ ਦੀ ਸ਼ਰੀਕੇ ਵਿੱਚੋਂ ਭੂਆ ਪਿੰਡ 'ਚ ਹੀ ਰਹਿੰਦੀ ਸੀ, ਉਹ ਵਿਚਾਰੀ ਮਾੜੇ ਕਰਮਾਂ ਵਾਲੀ ਪਿੰਡ ਬਘੇਲੇ ਵਿਆਹੀ ਸੀ, ਉੱਥੇ ਉਹਦੀ ਬਣੀ ਨਹੀਂ, ਆਪਦੇ ਬਾਪ ਦੇ ਘਰ ਆ ਗਈ। ਉਹਦੇ ਬਾਪ ਦਾ ਨਾਮ ਚੇਤ ਸਿੰਘ ਸੀ, ਉਹਦੇ ਕੋਲ 7-8 ਕਿੱਲੇ ਜ਼ਮੀਨ ਸੀ। ਬਾਪ ਤੋਂ ਬਾਅਦ ਦੋਵੇਂ ਮਾਵਾਂ ਧੀਆਂ ਤੇ 2 ਬੱਚੇ, ਮੁੰਡਾ ਤੇ ਕੁੜੀ ਉੱਥੇ ਰਹਿੰਦੇ ਸੀ। ਉਹਨਾਂ ਦਾ ਸਿੱਧਰਾ ਜਿਹਾ ਮੁੰਡਾ ਸੀ, ਜਿਸ ਕਰਕੇ ਸਾਰਾ ਪਿੰਡ ਉਹਨੂੰ ਸੰਧੂ ਸੰਧੂ ਕਹਿੰਦੇ ਸੀ। ਉਸ ਨੂੰ ਬਹੁਤਾ ਕੁਝ ਪਤਾ ਨਹੀਂ ਸੀ ਮੁੰਡੇ ਨੂੰ, ਇਸ ਕਰਕੇ ਖਾੜਕੂਆਂ ਦੇ ਨਾਂ ਲੈਂਦਾ ਰਹਿੰਦਾ ਸੀ। ਲਹਾਮਾ ਪਿੰਡ ਵਿੱਚ ਪੁਲਿਸ ਦੀ ਚੌਂਕੀ ਸੀ, ਉਹਨਾਂ ਕੋਲ ਜਾ ਕੇ ਵੀ ਉਹ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ ਸੀ। ਜੀਰੇ ਕੋਲ ਪੁਲਿਸ ਮੁਕਾਬਲਾ ਹੋਇਆ ਤੇ ਕੁਝ ਖਾੜਕੂ ਮਾਰੇ ਗਏ, ਸ਼ਾਇਦ ਉਹ ਭੂਰੀ ਨਾਮ ਦੇ ਖਾੜਕੂ ਦਾ ਗਰੁੱਪ ਸੀ। ਲੋਹਾਮ ਚੌਂਕੀ ਵਾਲੇ ਉਹਨੂੰ ਨਾਲ ਲੈ ਕੇ, ਚੱਲ ਸੰਧੂਆ ਤੇਰੇ ਤੋਂ ਪਛਾਣ ਕਰਾਉਣੀ ਆ, ਕਿਉਂਕਿ ਉਹ ਜ਼ਿਆਦਾ ਪਿੰਡ ਲਹਾਮ ਆਉਂਦੇ ਸੀਗੇ, ਇਸ ਕਰਕੇ ਉਹਨੂੰ ਜਾਣਦੇ ਸੀ। ਉੱਥੇ ਪਹੁੰਚ ਕੇ ਜਦੋਂ ਉਹਨੇ ਪਹਿਚਾਣ ਕਰ ਲਈ ਕਿਹਾ, ਤਾਂ ਉਹ ਕਹਿੰਦਾ ਤਾਂ ਜੀ ਭੂਰੀ ਆ ਤੇ ਆ ਫਲਾਨਾ। ਪੁਲਿਸ ਵਾਲੇ ਬੇਦਰਦਾਂ ਨੇ ਇਸ ਮੁਹੰਮਦ ਮੁਸਤਫੇ ਦੀ ਹਾਜ਼ਰੀ ਵਿੱਚ ਉਹਨੂੰ ਗੋਲੀ ਮਾਰ ਕੇ ਨਾਲ ਹੀ ਲਟਾਤਾ ਤੇ ਅਣਪਛਾਤਾ ਕਹਿ ਕੇ ਨਾਲ ਹੀ ਸਾੜਤਾ। ਉਸਦੀ ਮਾਂ ਦੀ ਪੁੱਤਰ ਦੀ ਭਾਲ ਵਿੱਚ ਕਿਵੇਂ ਜ਼ਿੰਦਗੀ ਲੰਘੀ ਉਹ ਝੱਲੀ ਨਹੀਂ ਸੀ ਜਾਂਦੀ। ਅਨਪੜ੍ਹ ਵਿਚਾਰੀ, ਨਾਲ ਜਾਣ ਵਾਲਾ ਵੀ ਕੋਈ ਨਹੀਂ ਸੀ। ਕਦੇ ਕੋਈ ਚਿੱਠੀ ਪਾ ਦਿੰਦਾ, ਬੇਬੇ ਮੈਂ ਉਸ ਜੇਲ੍ਹ 'ਚ ਮੈਨੂੰ ਛੁਡਾ ਲਾ, ਭਾਵੇਂ ਮੇਰੀ ਸਾਰੀ ਜ਼ਮੀਨ ਵੇਚ ਦੇ। ਕਦੇ ਬਠਿੰਡਾ ਜੇਲ੍ਹ ਲਿਖ ਦਿੰਦੇ, ਕਦੇ ਲੁਧਿਆਣਾ। ਦਰਸ਼ਨ ਬਰਾੜ ਲਿਖਦਾ, ਕਹਿੰਦਾ ਮੈਂ ਉਹਦੇ ਕੋਲ ਬਘੇਲੇ ਗਿਆ, ਮੈਂ ਕਿਹਾ ਭੂਆ ਇਹ ਕੌੜਾ ਸੱਚ ਆ, ਪਰ ਮੰਨ ਲਾ ਸੰਧੂ ਇਸ ਦੁਨੀਆ 'ਚ ਹੈ ਨਹੀਂ। ਬਠਿੰਡੇ ਜਾਂ ਲੁਧਿਆਣੇ ਇੰਨੀਆਂ ਵੱਡੀਆਂ ਜੇਲ੍ਹਾਂ ਨਹੀਂ ਜਿਹੜੀਆਂ ਮੈਨੂੰ ਪਤਾ ਨਾ ਲੱਗ ਸਕੇ। ਜੇਕਰ ਕਹੇ ਤਾਂ ਮੈਂ ਪਤਾ ਮੰਗਵਾ ਦਿੰਦਾ, ਤੂੰ ਜ਼ਮੀਨ ਨਾ ਵੇਚ। ਉਹ ਕਹੇ ਮੈਂ ਜ਼ਮੀਨ ਰੱਖ ਕੇ ਕੀ ਕਰਨੀ ਆ, ਮੇਰਾ ਪੁੱਤ ਕਹਿੰਦਾ ਮੈਨੂੰ ਛੁਡਾ ਲਾ। ਉਸ ਕੋਲ 8-10 ਕਿੱਲੇ ਲੋਹਾਮ ਪਿੰਡ 'ਚ ਸੀ, 16-17 ਕਿੱਲੇ ਬਘੇਲੇ ਜ਼ਿਲ੍ਹਾ ਮੋਗੇ 'ਚ ਸੀ। ਇਹਨਾਂ ਪੁਲਿਸ ਵਾਲੇ ਦਰਿੰਦਿਆਂ ਨੇ ਉਹਦੀ ਸਾਰੀ ਜ਼ਮੀਨ ਬਕਵਾ ਦਿੱਤੀ। ਆਖਰ ਨੂੰ ਉਹ ਮਰ ਗਈ। ਮੁੰਡਾ ਕਿੱਥੋਂ ਮਿਲਣਾ ਸੀ? ਮਿਲਦਾ ਤਾਂ ਜੇ ਦੁਨੀਆ 'ਚ ਹੁੰਦਾ। ਅਜਿਹੇ ਕਾਰਿਆਂ ਲਈ ਜ਼ਿੰਮੇਵਾਰ ਇੱਕ ਪੁਲਿਸ ਅਫਸਰ ਜਦੋਂ ਉਹਦੇ ਘਰ ਵਿੱਚ ਇਹ ਸਭ ਵਾਪਰਿਆ ਤਾਂ ਕਲਪਦਾ ਦਿਖਾਈ ਦਿੰਦਾ। ਕੀ ਕਦੇ ਉਹ ਉਹਨਾਂ ਲਈ ਵੀ ਪਛਤਾਵਾ ਕਰੇਗਾ ਜਿਹੜੇ ਉਸਨੇ ਆਪਣੇ ਹੱਥੀਂ, ਜਾਂ ਉਹਨਾਂ ਦੇ ਕਾਰਨ ਘਰ ਪਰਿਵਾਰ ਉਜਾੜ ਦਿੱਤੇ, ਨਹਿਰਾਂ 'ਚ ਰੋੜ ਦਿੱਤੇ? ਕੀ ਕਿਸੇ ਪੱਤਰਕਾਰ 'ਚ ਹਿੰਮਤ ਹੈ? ਇਹ ਸਭ ਕੁਝ ਕਰਕੇ ਹੀ ਉਹ ਪੰਜਾਬ ਦੀ ਸੇਵਾ ਕਰ ਰਿਹਾ ਸੀ, ਕਿਹੜੇ ਪੰਜਾਬ ਦੀ ਜਿਹੜਾ ਅੱਜ ਉਹਨੂੰ ਨਫ਼ਰਤ ਕਰਦਾ। ਬੇਕਸੂਰ ਤਾਂ ਫੌਜ, ਪਾਕਿਸਤਾਨੀ ਫੌਜ ਵੀ ਨਹੀਂ ਮਾਰਦੀ। ਤਾਂ ਇਹ ਤਾਂ ਪੰਜਾਬ ਦੇ ਜੰਮਪਲ ਤੇ ਪੰਜਾਬ ਦੀਆਂ ਜ਼ਮੀਨਾਂ ਦੇ ਮਾਲਕ ਸੀ, ਕਿਤੇ ਬਾਹਰੋਂ ਥੋੜੀ ਆਏ ਸੀ। ਮੁਹੰਮਦ ਮੁਸਤਫਾ ਤਾਂ ਬਾਹਰੋਂ ਆਇਆ। ਸੋ ਜਿਹੜੀ ਇਹ ਸਾਰੀ ਪੋਸਟ ਦਰਸ਼ਨ ਸਿੰਘ ਬਰਾੜ ਦੀ ਆ, ਇਹਦੇ ਚੋਂ ਬਹੁਤ ਕੁਛ ਆ। ਜਿਹੜੀ ਕੁਲਦੀਪ ਫੌਜੀ ਵਾਲੀ ਗੱਲ ਆ, ਉਹਦਾ ਲੋਕ ਭਰੋਸਾ ਕਰਦੇ ਸੀ, ਕਿਉਂਕਿ ਜਦੋਂ ਉਹ ਹਾੜਕੂ ਸੀਗਾ, ਜਦੋਂ ਉਹ ਫੜਿਆ ਨਹੀਂ ਸੀ ਗਿਆ, ਉਦੋਂ ਉਹਨੇ ਚੰਗਾ ਸਤਿਕਾਰ ਬਣਾਇਆ ਹੋਇਆ ਸੀ। ਤੇ ਜਦੋਂ ਉਹ ਜਾਂਦਾ ਸੀ, ਲੋਕ ਸਮਝਦੇ ਸੀ ਇਹ ਨਾਲ ਇੱਕ ਹੋਰ ਸਿੰਘਾਂ ਦੇ ਜਥੇ ਦੇ ਨਾਲ ਆਇਆ ਹੋਇਆ ਰਿਸਪੈਕਟੇਬਲ ਬੰਦਾ। ਤੇ ਉਹ ਜੇ ਦੱਸਣ ਦੀ ਕੋਸ਼ਿਸ਼ ਵੀ ਕਰੇ ਤਾਂ ਲੋਕ ਉਹਦੀ ਗੱਲ ਨੂੰ ਨਹੀਂ ਸੀ, ਉਹ ਕਹਿੰਦੇ ਸੀ ਵੀ ਖਾੜਕੂ ਯੋਧਾ ਆਇਆ, ਚਲੋ ਲੜ ਰਿਹਾ ਆਪਦੇ ਮਕਸਦ ਲਈ। ਤੇ ਉਸ ਕਰਕੇ ਕਿੰਨੇ ਬੰਦੇ ਫੜੇ ਗਏ, ਕਿਵੇਂ ਉਹਨਾਂ ਦੇ ਪੈਸੇ, ਇਹ ਸਾਰੀ ਜਿਹੜੀ ਗੱਲ ਕੱਲੀ ਇੱਕ ਪੋਸਟ ਦੀ ਨਹੀਂ, ਇਹੋ ਜੀਆਂ, ਇਹ ਇੱਕ ਗੱਲ ਨਹੀਂ, ਇਹੋ ਜੀਆਂ ਹਜ਼ਾਰਾਂ ਕਹਾਣੀਆਂ ਪੰਜਾਬ ਦੇ ਪਿੰਡਾਂ 'ਚ ਰੁਲਦੀਆਂ ਫਿਰ। ਇਹ ਮੁਹੰਮਦ ਮੁਸਤਫੇ ਵਰਗਿਆਂ ਦੀ, ਇਹ ਕਹਿੰਦੇ ਜੀ ਅਸੀਂ ਪੰਜਾਬ 'ਚ, ਸਾਰਾ ਪੰਜਾਬ ਤਾਂ ਅੱਜ ਗਾਲਾਂ ਕੱਢਦਾ। ਅੱਜ ਪੰਜਾਬ ਦਾ ਬੱਚਾ ਪੰਜਾਬ ਦੇ ਮੋੜਾਂ ਤੇ ਜਿੱਦਣ ਤੋਂ ਪਤਾ ਲੱਗਿਆ ਕਿ ਮਹਿਲ ਸਿੰਘ ਭੁੱਲਰ ਦਾ ਮੁੰਡਾ ਫਸ ਗਿਆ, ਉਧਰੋਂ ਆ ਗਈ ਜੀ ਮੁਸਤਫੇ ਦਾ ਮੁੰਡਾ ਫਸ ਗਿਆ, ਅੱਜ ਜਸਕੀਰਤ ਚਾਹਲ ਦੀ ਆ ਗਈ, ਲੋਕ ਤਾਂ ਕਹਿੰਦੇ ਬਹੁਤ ਵਧੀਆ ਹੋ ਰਿਹਾ। ਤੇ ਇਹ ਕਹਿੰਦੇ ਜੀ ਅਸੀਂ ਲੋਕਾਂ ਦਾ ਭਰੋਸਾ ਜਿੱਤ ਲਿਆ ਜੀ ਮੁੰਡੇ ਮਾਰ ਕੇ ਪੰਜਾਬ। ਸੋ ਸੱਚਾਈ ਇਹ ਆ ਕਿ ਪੰਜਾਬ ਜਿਹੜਾ ਹੈ ਆਪਦੇ ਹੱਕਾਂ ਲਈ, ਆਪਦੇ ਇਨਸਾਫ ਲਈ ਆਵਾਜ਼ ਬੁਲੰਦ ਕਰ ਰਿਹਾ ਸੀ। ਪੰਜਾਬ ਨੇ ਸੱਚੀ ਸੁੱਚੀ ਲੜਾਈ ਲੜੀ, ਉਸ ਦੇ ਖਿਲਾਫ ਇਹ ਸਾਰਾ
ਜਿਵੇਂ ਸਪਾਰੀ ਕਿਲਰ ਹੁੰਦਾ ਉਵੇਂ ਖਾਕੀ ਵਰਦੀ ਵਾਲੇ ਖੜੇ ਕਰਤੇ, ਕੋਈ ਐਸਪੀਓ, ਕੋਈ ਸੀਆਰਪੀ, ਕੋਈ ਬੀਐਸਐਫ। ਇਹਨਾਂ ਸਾਰਿਆਂ ਨੇ ਪੰਜਾਬ ਦੇ ਵਿੱਚ ਲੋਥਾਂ ਦੇ ਢੇਰ ਲਾ ਦਿੱਤੇ ਤੇ ਅੱਜ ਉਹ ਰਾਗ ਮੁੱਕ ਗਿਆ। ਅੱਜ ਸਗੋਂ ਤੇ ਸਾਰੀ ਦੁਨੀਆ 'ਚ ਖਾਲਿਸਤਾਨ ਦੀ ਗੱਲ ਚਲੀ। ਤੁਸੀਂ ਲੋਕਾਂ ਨੂੰ ਡਰਾ ਕੇ ਚੁੱਪ ਤਾਂ ਕਰਵਾ ਸਕਦੇ ਹੋ ਵੀ ਆਵਾਜ਼ ਬੰਦ ਹੋ ਗਈ, ਪਰ ਇਹ ਜਿਹੜਾ ਏਜੰਡਾ, ਇਹ ਜਿਹੜਾ ਖਾਲਿਸਤਾਨ ਦਾ ਇਸ਼ੂ ਆ, ਇਹ ਹੋਰ ਬੁਲੰਦ ਹੋਇਆ। ਇਹ ਦੁਨੀਆ ਭਰ ਦੇ ਵਿੱਚ ਇਸ ਮੌਕੇ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਹੋਰ ਜ਼ਿਆਦਾ ਪੁਖਤਾ ਤਰੀਕੇ ਨਾਲ ਚੱਲ ਰਹੀ। ਖੈਰ, ਅੱਜ ਇਹ ਜਿਹੜੀ ਚੱਲ ਰਹੀ ਆ ਕਹਾਣੀ ਸਾਡੇ ਆਲੇ ਦੁਆਲੇ, ਇਹ ਸਾਰੇ ਕਾਸੇ ਦਾ ਸੈਂਟਰ ਹੈਗਾ ਬ੍ਰਾਹਮਣਵਾਦ, ਹਿੰਦੂ ਇੰਡੀਆ। ਜੇ ਤਾਂ ਉਹ ਤੋਂ ਖਹਿੜਾ ਛੁਡਾ ਲਿਆ ਤਾਂ ਸਿੱਖੀ ਵੀ ਬਚ ਜੂ ਤੇ ਸਿੱਖ ਵੀ ਬਚ ਜਾਣਗੇ। ਜੇ ਅਸੀਂ ਨਾ ਖੜਾ ਛੁਡਾਇਆ ਤਾਂ ਸਾਡਾ ਔਖਾ ਹੋ। ਕਹਿੰਦੇ ਸਰਦਾਰ ਕਪੂਰ ਸਿੰਘ ਕੋਲੇ ਅਕਾਲੀ ਲੀਡਰ ਗਏ ਕਿਸੇ ਮਸਲੇ ਬਾਰੇ, ਬਈ ਸਾਨੂੰ ਸਮਝ ਨਹੀਂ ਲੱਗਦੀ ਕਿ ਇਸ ਮਸਲੇ ਤੇ ਸਾਡਾ ਕੀ ਰਵੱਈਆ ਹੋਣਾ ਚਾਹੀਦਾ। ਸਰਦਾਰ ਜੀ ਕਹਿੰਦੇ ਤੁਸੀਂ ਕੋਈ ਹਿੰਦੂ ਲੱਭੋ, ਕੋਈ ਬਾਹਮਣ, ਉਹਦੇ ਕੋਲ ਜਾਓ ਤੇ ਉਹਦੀ ਸਲਾਹ ਲੈ। ਉਹ ਬੜੇ ਹੈਰਾਨ ਹੋਏ ਕਿ ਸਰਦਾਰ ਕਪੂਰ ਸਿੰਘ ਜੀ ਕੀ ਕਹਿ ਰਹੇ ਨੇ। ਅਗਲੀ ਗੱਲ ਉਹਨਾਂ ਨੇ ਕਹੀ, ਜਦੋਂ ਉਹਦੀ ਪੂਰੀ ਗੱਲ ਸੁਣ ਲਈ ਨਾ ਤੁਸੀਂ ਉਸ ਹਿੰਦੂ ਦੀ ਜਾਂ ਬਾਹਮਣ ਦੀ, ਫਿਰ ਘਰੇ ਆ ਕੇ ਜਿਹੜਾ ਕੁਝ ਤੁਹਾਨੂੰ ਉਹਨੇ ਕਿਹਾ ਉਹ ਨਹੀਂ ਕਰਨਾ, ਬਿਲਕੁਲ ਉਹਦੇ ਉਲਟ ਕਰਨਾ। ਬਿਲਕੁਲ ਉਲਟ ਕਰੋਗੇ ਉਹ ਪੰਥਕ ਚੀਜ਼ ਹੋਊ। ਇਹ ਸੱਚੀ ਗੱਲ ਹੈ। ਹਿੰਦੂ ਬ੍ਰਾਹਮਣ ਪੰਜਾਬ ਦਾ ਕਦੇ ਭਲਾ ਸੋਚ ਹੀ ਨਹੀਂ ਸਕਦਾ। ਉਹ ਸਿੱਖੀ ਅਤੇ ਪੰਜਾਬ ਦੇ ਹਮੇਸ਼ਾ ਉਲਟ ਚੱਲ। ਪੰਜਾਬ 'ਚ ਭਈਆਂ ਦੀ ਗੱਲ ਆ ਜਾਵੇ, ਉਹ ਕਹਿਣਗੇ ਜੀ ਹੋਰ ਲਿਆਓ। ਪੰਜਾਬ 'ਚ ਪੰਜਾਬੀ ਬੋਲੀ ਦੇ ਘਾਣ ਹੋਣ ਦੀ ਗੱਲ ਆ ਜਾਵੇ, ਉਹ ਕਹਿਣਗੇ ਪੰਜਾਬੀ ਬੋਲੀ ਦਾ ਘਾਣ ਹੋਣਾ ਚਾਹੀਦਾ। ਜੇ ਪੰਜਾਬ ਦੇ ਵਿੱਚ ਸਿੱਖੀ ਦਾ ਬੇੜਾ ਗਰਕ ਕਰਨ ਵਾਲੇ ਡੇਰੇ, ਸਰਸੇ ਵਾਲੇ ਦਾ ਮਸਲਾ ਹੋ ਜੇ, ਬਿਆਸ ਵਾਲੇ ਦਾ ਮਸਲਾ ਹੋ ਜੇ, ਉਹ ਕਹਿੰਦਾ ਡੇਰੇ ਹੋਰ ਹੋਣੇ ਚਾਹੀਦੇ ਆ। ਜੇ ਪੰਜਾਬ 'ਚ ਲੱਗੇ ਪਤਾ ਵੀ ਸਿੱਖਾਂ ਨੂੰ ਈਸਾਈ ਬਣਾਇਆ ਜਾ ਰਿਹਾ, ਉਹ ਕਹਿਣਗੇ ਈਸਾਈ ਹੋਰ ਬਣ। ਹਰ ਉਹ ਚੀਜ਼ ਜਿਹੜੀ ਸਿੱਖਾਂ ਅਤੇ ਸਿੱਖੀ ਦੇ ਉਲਟਾ, ਪੰਜਾਬ ਦੇ ਮਾਹੌਲ ਦੇ ਉਲਟਾ, ਹਿੰਦੂ ਬਾਹਮਣ ਉਹਦੇ ਹੱਕ 'ਚ। ਇਸ ਗੱਲ ਦਾ ਸਰਦਾਰ ਕਪੂਰ ਸਿੰਘ ਨੇ ਨਿਰਣਾ ਕੱਢ ਲਿਆ ਕਿ ਜਿਹੜੀ ਗੱਲ ਦੀ ਕਦੇ ਸਮਝ ਨਾ ਲੱਗੇ ਸਿੱਖਾਂ ਨੂੰ, ਉਹ ਜਾ ਕੇ ਹਿੰਦੂਆਂ ਨੂੰ ਪੁੱਛ ਲਓ, ਬ੍ਰਾਹਮਣਾਂ ਨੂੰ ਪੁੱਛ ਲਓ, ਜਿਵੇਂ ਉਹ ਕਹਿੰਦੇ ਉਦੋਂ ਉਲਟ ਕਰਨ ਲੱਗ ਜਾਓ। ਤੁਸੀਂ ਬਿਲਕੁਲ ਪੰਥਕ, ਬਿਲਕੁਲ ਸਹੀ ਤੇ ਸੱਚੀ ਗੱਲ ਦੇ ਉੱਤੇ ਚੱਲ ਰਹੇ ਹੋ। ਇਸ ਗੱਲ ਦੇ ਅਰਥ ਕੀ ਨੇ ਕਿ ਆਪਾਂ ਪਿਛਲੀਆਂ 5 ਸਦੀਆਂ ਤੋਂ ਜਿਹੜੇ ਗਧੀ ਗੇੜ 'ਚ ਪਏ ਹੋਏ ਆ, ਉਹਦੇ ਚੋਂ ਨਿਕਲਣਾ ਕਿਵੇਂ। ਜੇ ਅਸੀਂ ਖਾਲਸਾਈ ਸਿਧਾਂਤ ਨੂੰ ਬਚਾਉਣਾ, ਜੇ ਅਸੀਂ ਖਾਲਿਸਤਾਨ ਦੀ ਸਿਰਜਣਾ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਦੁਸ਼ਮਣ ਦੀ ਪਛਾਣ ਹੋਣੀ ਚਾਹੀਦੀ। ਹੁਣ ਅੱਜ ਦੀ ਤਰੀਕ 'ਚ ਇੱਥੇ ਦਰਬਾਰ ਸਾਹਿਬ ਤੇ ਹਮਲਾ ਸਭ ਤੋਂ ਕਹਿੰਦੇ ਆ ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ, ਤੇ ਸਾਡੇ ਮੱਕੇ ਨਾਲੋਂ ਵੀ, ਜਿਵੇਂ ਉਹਨਾਂ ਲਈ ਮੱਕਾ ਸਾਡੇ ਧਰਮ ਦੇ ਹਿਸਾਬ ਨਾਲ ਦਰਬਾਰ ਸਾਹਿਬ, ਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵੀ ਜੇ ਸਿੱਖਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਤਾਂ ਹੋਰ ਕਿਵੇਂ ਖੁੱਲਣਗੀਆਂ। ਧੰਨਵਾਦ ਆ ਉਹਨਾਂ ਹਿੰਦੂਆਂ ਦਾ ਜਿਹੜੇ ਵਿਚਾਰੇ ਦਿਨ ਰਾਤ ਲੱਗੇ ਹੋਏ ਨੇ। ਸਾਡੇ ਆ ਜੋ ਕੁਝ ਆਪਾਂ ਇੱਥੇ ਬੋਲਦੇ ਆ, ਬਾਅਦ 'ਚ YouTube ਦੇ ਉੱਤੇ ਪਾਇਆ ਜਾਂਦਾ। ਮੇਰਾ ਜਿਹੜਾ 40 ਮਿੰਟ ਤੁਹਾਡੇ ਨਾਲ ਵਾਰਤਾਲਾਪ ਹੁੰਦਾ, ਉਹਦੇ ਹੇਠਾਂ ਫਿਰ ਲੋਕ ਕਮੈਂਟ ਕਰਦੇ। ਆ ਜਿਹੜਾ ਕੱਲ ਆਪਾਂ ਦੀਵਾਲੀ ਦੇ ਸੰਬੰਧ 'ਚ, ਸ਼ੰਭੂਕ ਰਿਸ਼ੀ ਦੇ ਸੰਬੰਧ 'ਚ, ਦਲਿਤਾਂ ਦੇ ਸੰਬੰਧ 'ਚ ਬੋਲੇ ਆ, ਉਹ ਜਦੋਂ ਪ੍ਰੋਗਰਾਮ ਪਾਇਆ ਉਹਦੇ ਹੇਠਾਂ ਜਿਹੜੇ ਕਮੈਂਟ ਆਏ ਬਾਕੀਆਂ ਨਾਲੋਂ ਵੱਧ, ਇੱਕ ਕੋਈ ਸੰਨੀ ਸਹਿਗਲ ਹੈ, ਉਹਨੇ ਲਿਖਿਆ ਸਿੱਖ ਕੋਈ ਵੱਖਰੀ ਕੌਮ ਨਹੀਂ, ਸਾਡੇ ਸਨਾਤਨ ਦਾ ਹਿੱਸਾ ਹੈ ਤੇ ਰਹਿਣਗੇ। ਕਹਾ ਕਿਸੇ ਨੇ ਲਿਖਿਆ ਵੈਰੀ ਟਰੂ, ਚਲੋ ਸਾਰਾ ਕੁਝ ਆ ਗਿਆ। ਮੈਨੂੰ ਇਸ ਸੰਨੀ ਸਹਿਗਲ ਦਾ ਜਾਂ ਇਹੋ ਜਿਹੇ ਸਾਰੇ ਹਿੰਦੂਆਂ ਦਾ ਜਾਂ ਬਾਹਮਣਾਂ ਦਾ ਮੈਂ ਧੰਨਵਾਦੀ। ਜਿੰਨਾ ਟਾਈਮ ਇਹੋ ਜਿਹੇ ਹਿੰਦੂ ਸਿੱਖਾਂ ਨੂੰ ਇਹ ਗਾਲ ਕੱਢਦੇ ਰਹਿਣਗੇ ਕਿ ਤੁਸੀਂ ਹਿੰਦੂ ਹੋ, ਸ਼ਾਇਦ ਕਿਸੇ ਸਿੱਖ ਦੇ ਅੰਦਰ, ਜਿਵੇਂ ਸ਼ੇਰ ਨੂੰ ਜੇ ਕਹੀਏ ਤੂੰ ਭੇਡ ਆ, ਤਾਂ ਉਹ ਸ਼ੇਰ ਦਾ ਅੰਦਰਲਾ ਆਪਾ ਕਦੇ ਨਾ ਕਦੇ ਤਾਂ ਲਲਕਾਰਦਾ, ਕਦੇ ਵੰਗਾਰਦਾ ਵੀ ਮੈਂ ਸ਼ੇਰ ਆ, ਮੈਨੂੰ ਭੇਡ ਕਹੀ ਜਾਂਦਾ। ਸੋ ਮੈਨੂੰ ਲੱਗਦਾ ਕਿ ਕਿਸੇ ਸਿੱਖ ਦੇ ਸਮਝਾਇਆ ਕਿਸੇ ਸਿੱਖ ਨੂੰ ਅਕਲ ਨਹੀਂ ਆ ਸਕਦੀ ਕਿ ਤੇਰੇ ਧਰਮ ਨੂੰ ਕੀ ਖਤਰਾ, ਤੇਰੀ
ਸਿੱਖ ਸਭਿਅਤਾ ਨੂੰ, ਸਿੱਖ ਸਿਵਲਾਈਜੇਸ਼ਨ ਨੂੰ ਕੀ ਆ ਜਗਾਉਣਗੇ। ਸੰਨੀ ਸਹਿਗਲ ਵਰਗੇ ਯੋਧਿਓ, ਹਿੰਦੂ ਅੱਤਵਾਦੀਓ, ਦਿਨ ਰਾਤ ਲੱਗੇ ਰਹੋ ਤੁਸੀਂ 24 ਘੰਟੇ। ਸਾਡੇ ਕਿਸੇ ਦੇ ਤਾਂ ਸ਼ਾਇਦ, ਕਿਸੇ ਦੇ ਤਾਂ ਤੁਹਾਡੀ ਮਾਰੀ ਹੋਈ ਹੁੱਜ, ਤੁਹਾਡੀ ਝਬੋਈ ਹੋਈ ਸੂਲ ਆ ਜਿਹੜੀ, ਸ਼ਾਇਦ ਕਿਸੇ ਸਿੱਖ ਨੂੰ ਜਗਾ ਦੇਵੇ। ਜਦੋਂ ਜਦੋਂ ਹਿੰਦੂ ਅੱਤਵਾਦੀ ਕਹਿੰਦੇ ਆ ਨਾ ਕਿ ਸਿੱਖ ਹਿੰਦੂ ਨੇ, ਤਾਂ ਸਾਡੇ ਸਧਾਰਨ ਜੇ ਵਿਚਾਰੇ ਉਹ ਮੂੰਹ ਸਿਰ ਮੁੰਨੀ ਫਿਰਦੇ ਆ, ਕਿਉਂਕਿ ਬਾਹਮਣਵਾਦ ਨੇ ਉਹਨਾਂ ਦੇ ਕੋਲੋਂ ਸਿੱਖੀ ਖੋਹ ਲਈ। ਜੇਕਰ ਕੋਈ ਸਿੱਖਾਂ ਦਾ ਮੁੰਡਾ ਨਸ਼ੇੜੀ ਆ, ਜੇਕਰ ਕੋਈ ਸਿੱਖਾਂ ਦਾ ਮੁੰਡਾ ਆਪਦੇ ਧਰਮ ਤੇ ਆਪਦੇ ਸੱਭਿਆਚਾਰ ਤੋਂ ਟੁੱਟਿਆ ਹੋਇਆ, ਮੈਂ ਕਦੇ ਨਹੀਂ ਮੰਨਦਾ ਵੀ ਉਹ ਦੋਸ਼ੀ ਹੈ। ਉਹਦੇ ਲਈ ਹਿੰਦੂ ਇੰਡੀਆ ਦੋਸ਼ੀ ਆ, ਜਿਹਨੇ ਕਰੋੜਾਂ ਰੁਪਏ ਇਸ ਕੰਮ ਤੇ ਖਰਚੇ ਹੋਏ। ਸੋ ਧੰਨਵਾਦ ਆ ਉਹਨਾਂ ਹਿੰਦੂ ਅੱਤਵਾਦੀਆਂ ਦਾ, ਜਿਹੜੇ ਸਿੱਖਾਂ ਨੂੰ ਜਗਾਉਂਦੇ ਆ, ਜਿਹੜੇ ਸਾਡੇ ਅੰਦਰ ਇਹ ਸਪਿਰਿਟ ਨੂੰ ਬਲੋਰੇ ਮਾਰ ਮਾਰ ਕੇ ਵੀ ਆਪਦਾ ਮੁਲਕ ਬਣਾ ਲਓ, ਤੁਸੀਂ ਸਿੱਖ ਹੋ, ਤੁਹਾਡੀ ਕੌਮ ਵੱਖਰੀ ਆ। ਸੋ ਜਿਹੜੇ ਭਰਾ ਸਾਡੇ ਸਮਝਾਇਆ ਨਹੀਂ ਸਮਝਦੇ, ਹੋ ਸਕਦਾ ਇਹਨਾਂ ਦੇ ਸਮਝਾਇਆ ਸਮਝ ਜਾਣ। ਇੱਕ ਖਬਰ ਚੱਲ ਰਹੀ ਆ ਕਿ ਇੱਥੇ ਆਪਾਂ ਸਮਾਪਤੀ ਵਾਲੇ ਪਾਸੇ ਜਾਣ ਤੋਂ ਪਹਿਲਾਂ ਕਿ ਪੰਜਾਬ ਤੋਂ ਬਾਹਰ ਮੱਧ ਪ੍ਰਦੇਸ਼ ਵਿੱਚ 3 ਘਟਨਾਵਾਂ ਵਾਪਰ ਚੁੱਕੀਆਂ ਨੇ ਜਲਦੀ ਜਲਦੀ, ਜਿਹਦੇ ਚ ਦਲਿਤਾਂ ਨੂੰ ਮੂਤ ਪਿਲਾਇਆ ਗਿਆ। ਪੰਜਾਬ ਦੀ ਧਰਤੀ ਤੇ ਕਿਸੇ ਦਲਿਤ ਨਾਲ, ਚਾਹੇ ਉਹ ਸਿੱਖ ਹੈ ਚਾਹੇ ਨਹੀਂ, ਇਹੋ ਜੀ ਗੱਲ ਕਰਨ ਵਾਲੇ ਦਾ ਕੀ ਹਸ਼ਰ ਹੋਊ, ਇਹ ਦੇਖ ਲਓ। ਸੋ ਦਲਿਤੋਂ ਸਿੱਖ ਬਣ ਜਾਓ, ਸਿੱਖੀ ਸਾਂਭੋ, ਸਿੱਖ ਦੇ ਵਿੱਚ ਤੁਹਾਨੂੰ ਸੱਜ ਕੇ ਸਰਦਾਰੀਆਂ ਮਿਲਣਗੀਆਂ। ਸੋ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।